ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਪਹਿਲਾਂ ਫਿਰ ਕਰਾਂਗੇ ਖਬਰਾਂ ਤੇ ਚਰਚਾ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਪੰਜਾਬੀ ਰੇਡੀਓ USA ਦੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ। ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ 408 272 2500 ਤੇ ਨਾਲ ਹੀ ਕਵਰਡ ਕੈਲੀਫੋਰਨੀਆ ਤੇ ਹੋਰ ਕਿਸੇ ਵੀ ਤਰ੍ਹਾਂ ਦੀ ਜੇ ਪਾਲਿਸੀ ਚੇਂਜ ਕਰਾਉਣੀ ਹੈ ਜਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਪੈਨਲਟੀ ਤੋਂ ਬਚਣਾ ਚਾਹੁੰਦੇ ਹੋ ਤਾਂ ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਗੱਲਬਾਤ ਜਾਂ ਸਲਾਹ ਕਰਨੀ ਚਾਹੁੰਦੇ ਹੋ, ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਉਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਜਦੋਂ ਸੱਤਾ ਹੱਥ ਲੱਗ ਜਾਂਦੀ ਹੈ ਨਾ ਤੇ ਬੰਦੇ ਦੇ ਤੇਵਰ ਬਦਲ ਜਾਂਦੇ ਆ। ਇਹ ਗੱਲ ਪਹਿਲਾਂ ਵਾਲਿਆਂ ਤੇ ਵੀ ਲਾਗੂ ਹੁੰਦੀ ਰਹੀ ਤੇ ਸ਼ਾਇਦ ਹੋਣ ਵਾਲਿਆਂ ਤੇ ਵੀ ਹੋਈ ਜਾਣੀ ਜਦੋਂ ਆਪਾਂ ਖਬਰ ਦੀ ਤਫਸੀਲ ਦਿੱਤੀ। ਕਦੇ ਪੰਜਾਬ ਦੇ ਵਿੱਚ ਧਰਨੇ ਮੁਜ਼ਾਹਰੇ ਕਰਦੇ ਹੁੰਦੇ ਸੀ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨ ਕਿ ਬਈ ਪੰਜਾਬ ਦੇ ਵਿੱਚ ਜਿਹੜਾ ਵਿਧਾਨ ਸਭਾ ਦਾ ਇਜਲਾਸ ਆ ਉਹ ਵਧਾਇਆ ਜਾਣਾ ਚਾਹੀਦਾ, ਉਹਦੀ ਮਿਆਦ ਜ਼ਿਆਦਾ ਦਿਨਾਂ ਦੀ ਹੋਣੀ ਚਾਹੀਦੀ ਹੈ। ਪਰ ਹੁਣ ਖਬਰ ਇਹ ਗੱਲ ਕਹਿੰਦੀ, ਸ਼ਰਮਾ ਜੀ ਸੱਚੀ ਹੈ ਜਾਂ ਝੂਠੀ ਤੁਸੀਂ ਦੱਸ ਦਿਓ, ਕਹਿੰਦੇ ਪੰਜਾਬ ਵਿਧਾਨ ਸਭਾ ਦੇ ਸਰਦਰੁੱਤ ਇਜਲਾਸ ਤੋਂ ਮਾਨ ਸਰਕਾਰ ਭੱਜ ਹੀ ਗਈ। ਬਿਲਕੁਲ ਖਬਰ ਇਹ ਸੱਚੀ ਹੈ ਜੀ। ਲਗਭਗ ਟਾਲਾ ਵੱਟ ਲਿਆ, ਅਜੇ ਦਬਾਅ ਬਣ ਰਿਹਾ ਤੇ ਹੋ ਸਕਦਾ ਨਿੜਤੜੇ ਆ ਕੇ 2-4 ਦਿਨਾਂ ਦਾ ਇਜਲਾਸ ਬੁਲਾਉਣਾ ਮਜਬੂਰੀ ਹੋ ਜਾਵੇ। ਪਰ ਸਮਾਂ ਜਿਵੇਂ ਲੰਘਦਾ ਜਾ ਰਿਹਾ ਉਸ ਹਿਸਾਬ ਨਾਲ ਲੱਗਦਾ ਕਿ ਸਰਕਾਰ ਦੀ ਮਨਸ਼ਾ ਨਹੀਂ ਹੈ। ਜਿਹੜੀ ਗੱਲ ਤੁਸੀਂ ਕੀਤੀ ਕਿ ਵੱਧ ਸਮਾਂ ਸੈਸ਼ਨ ਚਲਾਉਣ ਦੀ ਮੰਗ, ਮੇਰੇ ਜ਼ਿਹਨ 'ਚ ਹੈ ਕਿ ਪੰਜਾਬ 'ਚ ਅਕਾਲੀਆਂ ਦੀ ਸਰਕਾਰ ਸੀ ਔਰ ਸੈਸ਼ਨ ਨੂੰ ਲਗਾਤਾਰ ਚਲਾਉਣ ਲਈ ਕਾਂਗਰਸੀ ਰੌਲਾ ਪਾਉਂਦੇ ਹੁੰਦੇ ਸੀ। ਹਾਂਜੀ, ਵਿਧਾਨ ਸਭਾ ਦੇ ਅੰਦਰ ਵੀ ਰਾਤਾਂ ਕੱਟੀਆਂ ਇਹਨਾਂ ਨੇ, ਬਹੁਤ ਡਰਾਮੇ ਕੀਤੇ ਹੈ ਨਾ, ਗੱਡਾ ਲਿਆ, ਕਦੇ ਕੁਛ ਲਿਆ, ਮੋਟਰਸਾਈਕਲ ਲਿਆਂਦਾ ਜਾਂ ਟਰੱਕ ਹੈ ਜੀ, ਹੈ ਨਾ ਇਹ। ਤੇ ਉਸ ਤੋਂ ਬਾਅਦ ਸਰਕਾਰ ਕੈਪਟਨ ਦੀ ਆ ਗਈ, ਫਿਰ ਚੰਨੀ ਦਾ ਦੌਰ ਆ ਗਿਆ, ਫਿਰ ਅਕਾਲੀ ਇਹ ਮੁੱਦੇ ਤੇ ਧਰਨੇ ਵੀ ਲਾਉਣ ਲੱਗੇ, ਬਾਹਰ ਵੀ ਬੈਠਣ ਲੱਗੇ ਕਿ ਦੇਖੋ ਜੀ ਸੈਸ਼ਨ ਨਹੀਂ ਚਲਾਉਂਦੇ, ਪੂਰਾ ਭੱਜ ਰਹੇ ਨੇ ਜੀ ਮਾਮਲਿਆਂ ਤੋਂ, ਬਹਿਸ ਤੋਂ ਭੱਜ। ਸੋ ਇਸ ਲਈ ਇਹ ਗੱਲ ਦਰੁਸਤ ਹੈ ਕਿ ਜਿਹੜੀ ਸੱਤਾ 'ਚ ਆ ਜਾਂਦੀ ਹੈ ਫਿਰ ਉਹਨੂੰ ਨਸ਼ਾ ਵੀ ਚੜ੍ਹਦਾ ਤੇ ਉਹ ਲੋਕ ਮੁੱਦਿਆਂ ਤੋਂ ਭੱਜਦੀ ਵੀ ਹੈ ਜੀ। ਤੇ ਹੁਣ ਇਸ ਤੋਂ ਕੋਈ ਵੀ ਵੱਖਰਾਪਣ ਮੈਨੂੰ ਨਜ਼ਰ ਨਹੀਂ ਆ ਰਿਹਾ ਨਵੀਂ ਬਣੀ ਸਰਕਾਰ 'ਚ ਜਾਂ ਬਦਲਾਅ ਵਾਲੀ ਸਰਕਾਰ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ 'ਚ। ਜੀ ਪ੍ਰਵੀਨ ਜੀ, ਵਿਧਾਨ ਸਭਾ ਦਾ ਮੈਂਬਰ ਚੁਣਿਆ ਜਾਂਦਾ, ਮਤਲਬ ਜਿੰਨੇ ਪੰਜਾਬ 'ਚ 117 ਨੁਮਾਇੰਦੇ ਚੁਣੇ ਗਏ ਨੇ ਉਹ ਵਿਧਾਇਕ ਬਣੇ, ਮਤਲਬ ਵਿਧਾਨ ਸਭਾ ਦੇ ਮੈਂਬਰ ਨੇ। ਤੇ ਉਹਨਾਂ ਦਾ ਕੰਮ ਵਿਧਾਨ ਸਭਾ 'ਚ ਪੰਜਾਬ ਦੇ ਲਈ ਚੰਗੀਆਂ ਨੀਤੀਆਂ ਘੜਨਾ, ਕਾਨੂੰਨਾਂ ਦੀ ਸੋਧ ਕਰਨਾ, ਨਵੇਂ ਕਾਨੂੰਨ ਲਿਆਉਣਾ, ਉਹਨਾਂ ਨੂੰ ਇੰਪਲੀਮੈਂਟ ਕਰਨਾ, ਲੋਕ ਹਿੱਤੀ ਫੈਸਲੇ ਲੈਣ ਲਈ ਉਹਨਾਂ ਨੂੰ ਚੁਣਿਆ ਗਿਆ। ਬਿਲਕੁਲ। ਪਰ ਜੇ ਉਹ ਸਾਲ ਦੇ ਵਿੱਚ 14 ਦਿਨ ਸਿਰਫ ਵਿਧਾਨ ਸਭਾ 'ਚ ਆਉਣ ਫਿਰ ਇਹ ਤੋਂ ਹੋਰ ਮਾੜਾ ਕੰਮ ਕੀ ਹੋ ਸਕਦਾ। ਪਿਛਲੇ ਸਾਲਾਂ ਦੇ ਦੌਰਾਨ ਜਿਹੜਾ ਔਸਤ ਨਿਕਲ ਕੇ ਆ ਰਹੀ ਹੈ ਉਹ 14 ਤੋਂ 15 ਦਿਨ ਦੀ ਬਣਦੀ ਹੈ ਕਿ ਸਾਲ ਦੇ 365 ਦਿਨਾਂ 'ਚ 14 ਜਾਂ 15 ਦਿਨ ਪੰਜਾਬ ਦੀ ਵਿਧਾਨ ਸਭਾ ਚੱਲਦੀ ਹੈ। ਠੀਕ ਹੈ। ਪੰਜਾਬ ਦੀ ਵਿਧਾਨ ਸਭਾ ਦੇ ਰੂਲ ਦੇ ਹਿਸਾਬ ਨਾਲ ਦੇਖੀਏ ਤਾਂ ਇਹ 42 ਦਿਨ ਚੱਲਣੀ ਚਾਹੀਦੀ ਹੈ ਜੀ ਸਾਲ 'ਚ। ਤੇ ਜਿਹੜੇ ਸਾਡੇ ਮਤਲਬ ਲੋਕ ਸਭਾ ਦੇ ਸਪੀਕਰ ਨੇ ਉਹਨਾਂ ਦੇ ਹਵਾਲੇ ਨਾਲ ਜੇਕਰ ਮੈਂ ਗੱਲ ਕਰਾਂ ਤਾਂ ਉਹ ਕਹਿੰਦੇ 60 ਤੋਂ 62 ਦਿਨ ਇਹ ਮਿਆਦ ਹੋਣੀ ਚਾਹੀਦੀ ਹੈ। ਪੰਜਾਬ ਦੀਆਂ ਕੁਝ ਸੁਹਿਰਦ ਧਿਰਾਂ, ਪੰਜਾਬ ਦੇ ਕੁਝ ਨੁਮਾਇੰਦੇ ਇਸ ਗੱਲ ਲਈ ਜ਼ੋਰ ਪਾਉਂਦੇ ਰਹੇ ਨੇ ਕਿ ਪੰਜਾਬ ਵਿਧਾਨ ਸਭਾ ਸਾਲ 'ਚ 100 ਦਿਨ ਚੱਲਣੀ ਚਾਹੀਦੀ ਹੈ, 90 ਦਿਨ ਤੱਕ ਘੱਟੋ ਘੱਟ ਹੋਣੀ ਚਾਹੀਦੀ ਹੈ, ਨਹੀਂ ਇਸ ਨੂੰ 100 ਤੱਕ ਲਿਜਾਇਆ ਜਾਵੇ ਜੀ। ਬਿਲਕੁਲ ਬਿਲਕੁਲ ਇਸ ਦੀ ਮੰਗ ਰਹੀ ਹੈ, ਪਰ ਇਹ ਔਸਤ 14 ਤੋਂ 15 ਦਿਨਾਂ ਤੋਂ ਆ ਗਈ। ਇਹ ਤੋਂ ਮਾੜੀ ਨਮੋਸ਼ੀ ਹੋਰ ਕੀ ਹੋ ਸਕਦੀ ਹੈ। ਇਸ ਵਾਰ ਦੇਸ਼ ਦੇ ਬਾਕੀ ਸੂਬਿਆਂ ਦੇ ਵਿੱਚ ਸਰਦਰੁੱਤ ਸੈਸ਼ਨ ਚੱਲ ਰਿਹਾ ਜੀ। ਖਾਸ ਕਰ ਆਪਾਂ ਗੁਆਂਢੀ ਸੂਬੇ ਦੀ ਗੱਲ ਕਰ ਲਈਏ, ਆਪਾਂ ਕੱਲ ਵੀ ਗੱਲ ਕਰਕੇ ਹਟੇ ਹਰਿਆਣੇ ਕੀਤੀ ਕਿ ਹਰਿਆਣੇ 'ਚ ਜਿਵੇਂ ਮੁੱਦੇ ਉੱਠ ਰਹੇ ਨੇ, ਖਿੱਚੋਤਾਣ ਚੱਲ ਰਹੀ ਆ, ਤਾਨੇ ਮਿਹਣੇ ਚੱਲ ਰਹੇ ਨੇ, ਤਾਂ ਲੋਕ ਮੁੱਦਿਆਂ ਦੇ ਮੰਥਨ ਤਾਂ ਹੁੰਦਾ ਨਾ। ਜੇ ਤੁਸੀਂ ਦਹੀਂ ਰਿੜਕੋਗੇ ਤਾਂ ਹੀ ਉਹਦੇ ਵਿੱਚੋਂ ਲੱਸੀ ਵੀ ਨਿਕਲੂ, ਭਾਈ ਮੱਖਣ ਵੀ ਨਿਕਲੂ। ਹਾਂਜੀ ਹਾਂਜੀ ਬਿਲਕੁਲ। ਜੇ ਰਿੜਕਣਾ ਹੀ ਨਹੀਂਗਾ ਕੁਛ ਫਿਰ ਤਾਂ ਉਹ ਦਹੀਂ ਵੀ ਖਰਾਬ ਹੀ ਜਾਊ।
ਸੋ ਇਸ ਲਈ ਜਿਹੜੇ ਕੰਮ ਲਈ ਤੁਹਾਨੂੰ ਚੁਣਿਆ, ਜੇਕਰ ਤੁਸੀਂ ਉਹੀ ਕੰਮ ਨਹੀਂ ਕਰਨਾ, ਫਿਰ ਅਸੀਂ ਕੀ ਕਰਨਾ? ਤੁਹਾਡੇ ਮੀਟਿੰਗਾਂ ਤੋਂ ਕੀ ਕਰਨਾ ਸੀ? ਤੁਹਾਡੇ ਫੇਰੀਆਂ ਤੋਂ ਕੀ ਕਰਨਾ ਸੀ? ਤੁਹਾਡੇ ਬਿਆਨਾਂ ਤੋਂ? ਡਿਬੇਟ ਦੇ ਉੱਤੇ ਤਾਂ ਚੱਲਣਾ ਨਹੀਂ ਕੰਮ ਜੀ। ਸੋ ਇਸ ਲਈ ਪੂਰੀ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਸਰਕਾਰ ਇਸ ਵਾਰ ਸਰਦਰੁੱਤ ਇਜਲਾਸ ਤੋਂ ਟਾਲਾ ਵੱਟ ਰਹੀ ਹੈ। ਇਹ ਸੋਚਦੀ ਹੈ ਕਿ ਸਿੱਧਾ ਬਜਟ ਸੈਸ਼ਨ ਤੇ ਜਾਈਏ। ਸਾਲ 'ਚ ਲਗਭਗ 3 ਸੈਸ਼ਨ ਜਿਹੜੇ ਮਤਲਬ ਪੱਕੇ ਨੇ, ਉਹਦੇ ਵਿੱਚ ਜਿਵੇਂ ਬਜਟ ਸੈਸ਼ਨ ਜਿਹੜਾ ਮਤਲਬ ਜਿਵੇਂ ਫਿਕਸ ਹੈ ਕਿ ਉਹਦੇ ਵਿੱਚ ਅਗਲੇ ਸਾਲ ਲਈ ਹਰ ਸਾਲ ਹੀ ਬਜਟ ਤੈਅ ਕਰਨਾ ਹੁੰਦਾ। ਫਿਰ 2 ਸੈਸ਼ਨ ਨੇ, ਜਿਹੜਾ ਸਾਡਾ ਇੱਕ ਸਰਦਰੁੱਤ ਸੈਸ਼ਨ ਹੈ, ਇੱਕ ਮਾਨਸੂਨ ਸੈਸ਼ਨ ਹੈ। ਹਾਂਜੀ, 2 ਹੀ ਹੈ। ਸੋ ਇਸ ਹਵਾਲੇ ਨਾਲ 3 ਸੈਸ਼ਨ ਹੁੰਦੇ ਨਹੀਂ। ਅਚੇਚੇ ਕਈ ਵਾਰ ਵਿਸ਼ੇਸ਼ ਤੌਰ ਤੇ ਕੋਈ 1 ਦਿਨ ਲਈ, 2 ਦਿਨ ਲਈ ਜਾਂ ਕਿਸੇ ਖਾਸ ਮੁੱਦੇ ਤੇ ਬੁਲਾ ਲਿਆ ਜਾਵੇ, ਉਹ ਵੱਖਰਾ ਪਹਿਲੂ ਹੈ। ਸੋ ਇਹ 3 ਸੈਸ਼ਨਾਂ ਦੇ ਵਿੱਚੋਂ ਹੁਣ ਸਰਦਰੁੱਤ ਸੈਸ਼ਨ ਨੂੰ ਇਸ ਵਾਰ ਮਾਨ ਸਰਕਾਰ ਮੰਨਫੀ ਕਰਕੇ ਚੱਲ ਰਹੀ ਹੈ। ਉਹਨੇ ਅੰਦਰ ਖਾਤੇ ਤੈਅ ਕਰ ਲਿਆ ਕਿ ਆਪਾਂ ਬੁਲਾਉਣਾ ਹੀ ਨਹੀਂ, ਆਪਾਂ ਸਿੱਧਾ ਬਜਟ ਸੈਸ਼ਨ ਤੇ ਜਾਵਾਂਗੇ। ਕਾਰਨ ਉਹਦਾ ਸਿੱਧਾ ਕਿ ਲਤੀਫਪੁਰ ਇਹਨਾਂ ਦੀ ਗਲੇ ਦੀ ਹੱਡੀ ਬਣ ਗਿਆ। ਜੀਰਾ ਸ਼ਰਾਬ ਫੈਕਟਰੀ ਮਾਮਲਾ ਇਹਨਾਂ ਨੂੰ ਭੱਜਣ ਨੂੰ ਥਾਂ ਨਹੀਂ ਦੇ ਰਿਹਾ ਕਿਸੇ ਪਾਸੇ ਨੂੰ, ਕਿ ਕਿੱਧਰ ਨੂੰ ਭੱਜੀਏ, ਰਾਹ ਨਹੀਂ ਦਿਖਦਾ ਕਿਤੇ ਹੈ। ਇਸੇ ਤਰ੍ਹਾਂ ਬਰਗਾੜੀ ਬਹਿਬਲ ਕਲਾਂ ਬੇਅਦਬੀ ਕਾਂਡ ਦੇ ਮਾਮਲੇ ਚੱਲ ਰਿਹਾ ਧਰਨਾ, ਉਸ ਮਾਮਲੇ ਦੇ ਵਿੱਚ ਇਹ ਬੁਰੀ ਤਰ੍ਹਾਂ ਘਿਰੇ ਨੇ ਕਿ ਉੱਥੇ ਅਸੀਂ ਕੀ ਜਵਾਬ ਦੇਵਾਂਗੇ, ਉੱਥੇ ਜਾ ਕੇ ਅਸੀਂ ਸਮਾਂ ਮੰਗਦੇ ਰਹੇ। ਫਿਰ ਸਭ ਤੋਂ ਖਾਸ ਗੱਲ, ਪੰਜਾਬ ਦੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਜਿਹੋ ਜਿਹੇ ਘਟਨਾਕ੍ਰਮ ਵਾਪਰ ਰਹੇ ਨੇ ਕਿ ਮੂਸੇਵਾਲਾ ਮਰ ਗਿਆ, ਅੰਬੀਆਂ ਮਰ ਗਿਆ, ਪਰ ਉਹ ਤੋਂ ਬਾਅਦ ਹੁਣ ਤੁਸੀਂ ਉੱਥੇ ਪੂਰੇ ਪਿੰਡ ਨੂੰ ਛਾਉਣੀ 'ਚ ਬਦਲ ਰਹੇ ਹੋ। ਅਗਲੇ ਕਹਿੰਦੇ ਹੁਣ ਕੀ ਕਰਨਾ, ਦੇਰ ਆਏ ਤਾਂ ਉਹਦਾ ਕੀ ਫਾਇਦਾ ਹੈ ਨਾ, ਸਮਾਂ ਟੱਪ ਲਿਆ ਹੁਣ ਤਾਂ। ਸੋ ਇਸ ਲਈ ਅਮਨ ਕਾਨੂੰਨ ਤੇ ਗੈਂਗਸਟਰਵਾਦ ਨੂੰ ਲੈ ਕੇ ਜਿਸ ਦੀ ਸਥਿਤੀ 'ਚੋਂ ਮਾਨ ਸਰਕਾਰ ਲੰਘ ਰਹੀ ਹੈ, ਸਵਾਲਾਂ ਦੇ ਘੇਰੇ 'ਚੋਂ ਲੰਘ ਰਹੀ ਹੈ, ਅਜਿਹੇ ਸਵਾਲਾਂ ਤੋਂ ਇਹ ਟਾਲਾ ਵੱਟਣਾ ਚਾਹੁੰਦੇ ਨੇ, ਇਹਨਾਂ ਸਵਾਲਾਂ ਤੋਂ ਬਚਣਾ ਚਾਹੁੰਦੇ ਨੇ। ਫਿਰ ਲਗਾਤਾਰ ਕਰਜ਼ੇ ਦੀ ਪੰਡ ਤੇ ਨਾ ਰੇਟ ਦੇ ਵਿੱਚ ਆਮਦਨ ਵਧੀ, ਰੇਟ ਵੀ ਤੈਅ ਕਰ ਲਏ, ਵੇਚਣਾ ਵੀ ਤੈਅ ਕਰ ਲਿਆ, ਸਰਕਾਰੀ ਡਿਪੂ ਵੀ ਖੋਲ ਲਏ, ਫਿਰ ਸ਼ਰਾਬ ਵਾਲੇ ਮਾਮਲੇ 'ਚ, ਐਕਸਾਈਜ਼ ਮਾਮਲੇ 'ਚ ਵੀ ਘਿਰਦੇ ਜਾ ਰਹੇ ਨੇ। ਸੋ ਇਹ ਸਾਰੇ ਪਹਿਲੂਆਂ ਤੋਂ ਬਚਣ ਦਾ ਤਰੀਕਾ ਮੈਨੂੰ ਲੱਗਦਾ ਕਿ ਲੋਕਾਂ ਦੇ ਸਾਹਮਣੇ ਹੀ ਨਾ ਆਓ, ਸੈਸ਼ਨ ਹੀ ਨਾ ਬੁਲਾਓ, ਚਰਚਾ ਹੀ ਨਾ ਕਰਾਓ। ਬੇਸ਼ੱਕ ਪ੍ਰਤਾਪ ਸਿੰਘ ਬਾਜਵਾ ਰੌਲਾ ਪਾਉਂਦੇ ਨੇ ਕਿ ਅਸੀਂ ਭੱਜਣ ਨਹੀਂ ਦੇਵਾਂਗੇ, ਜਦੋਂ ਆਪਣੀ ਸਰਕਾਰ ਸੀ ਤਦ ਇਹਨਾਂ ਨੂੰ ਪੁੱਛੋ ਕਿ ਕਿੰਨਾ ਕੁ ਕੈਪਟਨ ਨੂੰ ਕਿਹਾ ਕਿ ਹਾਂ ਭਾਈ ਬੁਲਾ ਲਾਓ। ਚਿੱਠੀਆਂ ਨਿੱਜੀ ਮੁਹਾਜ਼ ਲਈ ਲਿਖਦੇ ਰਹੇ, ਹਾਂਜੀ ਬਿਲਕੁਲ ਲਿਖੀਆਂ, ਪਰ ਸੈਸ਼ਨ ਦੇ ਮੁੱਦੇ ਤੇ ਨਹੀਂ ਉਸ ਤਰ੍ਹਾਂ ਸਟੈਂਡ ਲਿਆ ਕਦੇ ਕਿ ਹਾਂ ਭਾਈ ਬਾਕੀ ਐਮਐਲਏ ਕਹਿਣਗੇ ਅਸੀਂ ਤਾਂ ਬੈਠੇ ਹਾਂ ਕੈਪਟਨ ਸਾਹਿਬ, ਤੁਸੀਂ ਨਹੀਂ ਆਉਂਦੇ ਤਾਂ ਨਾ ਆਓ। ਹੁਣ ਪੰਜਾਬ ਦੀ ਕੈਬਨਿਟ ਨੇ ਫੈਸਲਾ ਕਰਨਾ ਹੁੰਦਾ ਹੈ, ਕੈਬਨਿਟ ਦੇ ਵਿੱਚ ਮਤਾ ਆਉਂਦਾ ਹੈ, ਮਤੇ 'ਚ ਤੈਅ ਹੁੰਦਾ ਹੈ, ਤਰੀਕ ਤੈਅ ਹੁੰਦੀ ਹੈ, ਫਿਰ ਉਹ ਰਾਜਪਾਲ ਨੂੰ ਜਾਂਦੀ ਹੈ, ਫਿਰ ਉਸ ਅਨੁਸਾਰ ਸੈਸ਼ਨ ਬੁਲਾਇਆ ਜਾਂਦਾ। ਤੇ ਇਸ ਵਾਰ ਇਹ ਕੈਬਨਿਟ ਦੀ ਬੈਠਕ ਦੇ ਅਜੇ ਕੋਈ ਅਸਾਰ ਨਹੀਂ। ਪਿਛਲੀਆਂ 2 ਬੈਠਕਾਂ ਦੇ ਹਵਾਲੇ ਨਾਲ ਆਪਾਂ ਵੀ ਚਰਚਾ ਕੀਤੀ ਸੀ ਕਿ ਹੋ ਸਕਦਾ ਤਰੀਕਾਂ ਤੈਅ ਹੋਣ, ਸੋ ਤਰੀਕਾ ਤੈਅ ਨਹੀਂ ਹੋਈਆਂ ਤੇ ਉੱਥੋਂ ਬਾਅਦ ਇਹ ਅੰਦਾਜ਼ਾ ਲੱਗਣ ਲੱਗਿਆ, ਤੇ ਜਦ ਤੋਂ ਇਹ ਸੁਗਾਟ ਸ਼ੁਰੂ ਹੋਈ ਤੇ ਪਤਾ ਕੀਤਾ ਤਾਂ ਹਾਂ ਸਾਫ਼ ਆ ਗਿਆ ਕਿ ਹਾਂਜੀ ਇਹ ਸਰਕਾਰ ਭੱਜ ਰਹੀ ਹੈ। ਹੁਣ ਤੁਸੀਂ ਇਹ ਹਿਸਾਬ ਲਾ ਲਓ ਕਿ ਇਹ ਜਿਹੜੇ ਆਪਾਂ ਔਸਤਨ ਦੀ ਗੱਲ ਕਰ ਰਹੇ ਹਾਂ, ਇਹ 1 ਦਿਨ 'ਚ ਨਹੀਂ ਵਾਪਰਿਆ ਪ੍ਰਵੀਨ ਜੀ। ਇਹਦੇ ਲਈ ਸਾਰੀਆਂ ਪਾਰਟੀਆਂ ਬਰਾਬਰ ਜ਼ਿੰਮੇਵਾਰ। ਮੇਰੇ ਕੋਲ ਕੁਝ ਅੰਕੜੇ ਪਏ ਨੇ ਕਿ ਇੱਕ ਦੌਰ ਰਿਹਾ ਪੰਜਾਬ ਦੇ ਅੰਦਰ ਔਸਤਨ ਮਤਲਬ ਕਿ 60 ਦਿਨ ਵੀ ਸੈਸ਼ਨ ਚੱਲਦਾ ਰਿਹਾ। 50 ਦਿਨਾਂ ਦੀ ਤਾਂ ਆਮ ਰਵਾਇਤ ਰਹੀ ਆ ਸਾਡੇ, ਮਤਲਬ ਔਸਤ 14 ਦਿਨਾਂ 'ਚ ਜਿਹੜਾ ਸੈਸ਼ਨ ਆ ਗਿਆ, ਇਹ 40 ਦਿਨ ਦਾ ਹੋਣਾ ਚਾਹੀਦਾ ਘੱਟੋ ਘੱਟ। ਇਹ ਤਾਂ ਪੰਜਾਬ ਦੀ ਵਿਧਾਨ ਸਭਾ ਦੀ ਨਿਯਮਾਵਲੀ ਦੇ ਹਿਸਾਬ ਨਾਲ ਵੀ ਗੱਲ ਹੈਗੀ ਆ। ਪਰ ਜੇਕਰ ਮੈਂ ਗੱਲ ਕਰਾਂ ਤਾਂ ਔਸਤਨ ਮਤਲਬ ਕਿ ਇਹ ਸਮੇਂ ਪੰਜਾਬੀ ਸੂਬਾ ਜਦੋਂ ਬਣਿਆ ਸੀ ਤਾਂ ਔਸਤਨ 42 ਦਿਨ 43 ਦਿਨ ਸੈਸ਼ਨ ਚੱਲਦਾ ਸੀ। ਠੀਕ ਹੈ, ਉਸ ਸਮੇਂ ਜੀ ਪੰਜਾਬੀ ਸੂਬਾ ਬਣਨ ਦੇ ਸਮੇਂ 1967 ਦੇ ਵਿੱਚ 42 ਬੈਠਕਾਂ ਹੋਈਆਂ ਨੇ ਪੰਜਾਬ ਵਿਧਾਨ ਸਭਾ 'ਚ। ਇਸੇ ਤਰ੍ਹਾਂ ਫਿਰ ਉਸ ਤੋਂ ਬਾਅਦ 1970 ਦੇ ਦੌਰ ਦੇ ਵਿੱਚ ਆ ਕੇ 1978 ਦੇ ਦੌਰ ਦੇ ਵਿੱਚ ਆ ਕੇ ਇਹ ਬੈਠਕਾਂ 38 ਦਿਨ 40 ਦਿਨ ਦੀ ਔਸਤ ਤੇ ਆ ਗਈਆਂ। 38 ਤੋਂ 40 ਦਿਨ, ਕਦੇ 39 ਦਿਨ, ਕਦੇ ਇਸ ਤਰ੍ਹਾਂ ਚੱਲਦਾ ਰਿਹਾ। ਫਿਰ 1997 ਚ ਆ ਕੇ ਬੈਠਕਾਂ ਦੌਰ ਘੱਟ ਕੇ 25 ਤੇ ਆ ਗਏ। ਮਤਲਬ ਇਹ ਬਾਦਲਾਂ ਵਾਲਾ ਦੌਰ, ਉਸ ਤੋਂ ਬਾਅਦ ਫਿਰ ਕੈਪਟਨ ਵਾਲਾ ਹੈ ਨਾ, ਆਪਾਂ ਦੇਖੀਏ ਤਾਂ ਉਸ ਹਿਸਾਬ ਨਾਲ ਕਿ 1997 98 ਚ ਫਿਰ ਉਹ ਬਾਦਲ ਦਾ ਰਾਜ ਸੀ। ਫਿਰ ਉਹ ਤੋਂ ਬਾਅਦ ਕੈਪਟਨ ਉਹ ਨਹੀਂ ਆਉਂਦੇ ਨੇ ਇੱਕ ਵਾਰ, ਫਿਰ ਉਹ ਤੋਂ ਫਿਰ ਲਗਾਤਾਰ 2 ਵਾਰ ਬਾਅਦ ਫਿਰ ਉਹ ਔਸਤ ਘਟਦੀ ਹੋ ਗਈ। ਉਹ ਤੋਂ ਬਾਅਦ ਤੁਸੀਂ ਹਿਸਾਬ ਲਾ ਲਓ ਇਹ ਦਰ ਸਾਲਾਨਾ ਘਟ ਕੇ 20 ਦਿਨਾਂ ਤੱਕ ਤੇ ਆ ਗਈ। 2013 ਤੋਂ ਬਾਅਦ ਇਹ ਦਰ ਗਿਰਦੀ 20 ਤੋਂ ਥੱਲੇ ਆਉਣੀ ਸ਼ੁਰੂ ਹੋਈ ਤੇ ਅੱਜ ਇਹ ਔਸਤ 14 ਦਿਨਾਂ ਤੇ ਖੜੀ ਆ ਜੀ। ਸੋ ਇਸ ਤੋਂ ਹੋਰ ਮਤਲਬ ਹਲਕਾ ਪੜ ਕੇ ਹੋ ਸਕਦਾ ਕਿ ਲੋਕ ਮੁੱਦਿਆਂ ਤੋਂ ਸਾਰੀਆਂ ਪਾਰਟੀਆਂ, ਸਾਰੇ ਨੁਮਾਇੰਦੇ, ਹੋਰ ਛੱਡੋ ਪੰਜਾਬ ਵਿਧਾਨ ਸਭਾ ਤੋਂ ਬਾਹਰ ਜੇਕਰ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਮੁੱਦਿਆਂ ਤੇ ਹੁਣ ਕਿੰਨੇ ਕੁ ਰਿਐਕਟ ਕਰਦੇ ਨੇ। ਜਿਹੜੇ ਧਰਨਿਆਂ ਮੁਜ਼ਾਹਰਿਆਂ 'ਚ ਜਾ ਕੇ ਬੈਠਦੇ ਸੀ, ਜਿਹੜੇ ਰੈਲੀਆਂ 'ਚ ਬੈਠਦੇ ਸੀ, ਉਹ ਹੁਣ ਕਿੱਥੇ ਨੇ? ਬਿਲਕੁਲ
ਜੀ ਇਸ ਮੌਕੇ 117 ਦੇ ਵਿੱਚੋਂ 70 ਦੇ ਕਰੀਬ ਐਮਐਲਏ ਉਹ ਨੇ ਜਿਹੜੇ ਗ੍ਰੈਜੂਏਟ ਜਾਂ ਉਹ ਤੋਂ ਉੱਪਰ ਦੀ ਡਿਗਰੀ ਹਾਸਲ ਕੀਤੇ ਹੋਏ ਨੇ। ਸੋ ਇਹਦਾ ਮਤਲਬ 60-65% ਤੁਹਾਡੇ ਕੋਲ ਵਿਧਾਇਕ ਗ੍ਰੈਜੂਏਟ ਨੇ, ਤੇ ਉਹਨਾਂ ਚੋਂ ਕਿੰਨੇ ਕੁ ਬੋਲਦੇ ਨੇ ਲੋਕ ਮੁੱਦਿਆਂ ਤੇ, ਕਿੰਨੇ ਕੁ ਕਿਸੇ ਤਰਕ ਨਾਲ ਗੱਲ ਕਰਦੇ ਨੇ। ਸੋ ਜਿੰਨਾ ਸਕ੍ਰਿਪਟ ਕਹੀ ਜਾਂਦੀ ਆ ਉਹਨਾਂ ਬੋਲਦੇ ਨੇ, ਜਿੰਨਾ ਟਵੀਟ ਕਰਨ ਲਈ ਕਿਹਾ ਜਾਂਦਾ ਉਹਨਾਂ ਬੋਲਦੇ ਨੇ, ਜਿੰਨਾ ਮੀਡੀਆ ਦੇ ਮੂਹਰੇ ਖੜਨ ਲਈ ਕਿਹਾ ਜਾਂਦਾ ਉਹਨੇ ਖੜਦੇ ਨੇ, ਅਤੋਂ ਬਿਨਾਂ ਸਾਰੇ ਭਗੌੜੇ ਨੇ ਜੀ। ਸੋ ਨਾ ਸੱਤਾਧਾਰੀ ਧਿਰ ਆਪਣੀ ਭੂਮਿਕਾ ਸਹੀ ਨਿਭਾ ਰਹੀ ਆ, ਨਾ ਵਿਰੋਧੀ ਧਿਰ ਕਿਤੇ ਲੱਭਦੀਆਂ ਨੇ। ਸਾਰਿਆਂ ਦੇ ਆਪਣੇ ਆਪਣੇ ਨਿੱਜ ਮਸਲੇ ਪਏ ਨੇ। ਰਾਜਾ ਵੜਿੰਗ ਨੂੰ ਆਪਣੀ ਕੁਰਸੀ ਦਾ ਫਿਕਰ ਪੈ ਗਿਆ ਜੀ। ਨਵਜੋਤ ਸਿੱਧੂ ਦੇ ਆਉਣ ਤੋਂ ਬਾਅਦ ਉਧਰ ਜੇਲ੍ਹ ਕਨੀ ਨੂੰ ਗੇੜਿਆਂ ਦੇ ਕਈਆਂ ਨੇ ਗੇੜੇ ਵਧਾਤੇ, ਤੇ ਇੱਧਰ ਮਾਨ ਸਾਹਿਬ ਕਹਿੰਦੇ ਕਿ ਐਂ ਘੁੰਮ ਫਿਰ ਕੇ ਸਾਰ ਲਓ, ਇੱਧਰ ਉੱਧਰ ਦੀਆਂ ਗੱਲਾਂ ਕਰਕੇ ਸਾਰ ਲਓ। ਕਦੇ ਮੋਦੀ ਜੀ ਕੋਲ ਜਾ ਆਓ, ਕਦੇ ਗੁਰੂ ਘਰ ਜਾ ਆਓ, ਕਦੇ ਕਿਸੇ ਮੀਟਿੰਗ 'ਚ ਜਾ ਆਓ, ਤੇ ਕਦੇ ਸੈਲਫੀਆਂ ਖਿਚਾ ਲਓ। ਜੇ ਬਚ ਹੁੰਦਾ ਤਾਂ ਲੋਕ ਮੁੱਦਿਆਂ ਤੋਂ ਬਚ ਲਓ। ਇਸ ਲਈ ਮਾਨ ਸਰਕਾਰ ਸਰਦੁਰਤੇ ਇਜਲਾਸ ਤੋਂ ਸਿੱਧੀ ਭੱਜਦੀ ਨਜ਼ਰ ਆ ਰਹੀ ਹੈ। ਹਾਂਜੀ ਬਿਲਕੁਲ, ਮਾਨ ਸਾਹਿਬ ਗੱਲ ਮੂੰਹ ਆਈ ਬਾਤ ਨਾ ਰਹਿੰਦੀ ਹੈ। ਵੈਸੇ ਤਾਂ ਕਹਿੰਦੇ ਆ ਸਿਆਣੇ, ਇਨਕਲਾਬ ਕਹਿਣ ਨਾਲ ਇਨਕਲਾਬ ਨਹੀਂ ਆਉਂਦਾ, ਇਨਕਲਾਬ ਲਿਆਉਣਾ ਪੈਂਦਾ। ਇਨਕਲਾਬ ਲੋਕਾਂ ਨਾਲ ਸਾਂਝਾ ਕਰਨਾ ਪੈਂਦਾ, ਇਨਕਲਾਬ ਮਹਿਸੂਸ ਕਰਾਉਣਾ ਪੈਂਦਾ। ਹੁਣ ਬਹੁਤੇ ਲੋਕ ਕਹਿਣਗੇ ਜੀ ਪਿਛਲੇ 70 ਸਾਲਾਂ ਵਾਲਿਆਂ ਨੂੰ ਪੁੱਛ ਲਓ। ਭਾਈ ਜੇ 70 ਸਾਲਾਂ ਵਾਲਿਆਂ ਦੇ ਲੱਛਣ ਦੇਖੇ ਸੀ ਤਾਂ ਹੀ ਤਾਂ ਤੁਹਾਨੂੰ ਮੌਕਾ ਦਿੱਤਾ ਸੀ। ਬਿਲਕੁਲ, ਜੇ ਤੁਸੀਂ ਉਸੇ ਨਕਸ਼ੇ ਕਦਮ ਤੇ ਚੱਲਣਾ ਸੀ, ਫਿਰ ਇਨਕਲਾਬ ਦਾ ਨਾਰਾ ਨਾ ਲਾਉਂਦੇ। ਤੁਸੀਂ ਕਹਿੰਦੇ ਭਾਈ ਪੌਣੀਆਂ ਪਾਓ, ਹਾਂ ਅਸੀਂ ਉਹੇ ਜਿਹੇ, ਅਸੀਂ ਉਵੇਂ ਕੰਮ ਕਰਾਂਗੇ, ਪੌਣੀਆਂ ਪਾਓ, ਨਹੀਂ ਤੁਹਾਡਾ ਦਿਲ ਕਰੇ। ਅਗਲਾ ਕਹਿੰਦਾ ਪਰ ਤੁਹਾਡੇ ਤੋਂ ਕੀ ਲੈਣਾ, ਜਿਨ੍ਹਾਂ ਤੋਂ ਪਹਿਲਾਂ ਕੁੱਟ ਖਾਈ ਜਾਂਦੇ ਫਿਰ ਉਹਨਾਂ ਤੋਂ ਹੋਰ ਖਾ ਲੈਂਦੇ। ਸੋ ਕੈਂਸਰ ਟ੍ਰੇਨ ਚੱਲਦੀ ਸੀ ਪਹਿਲਾਂ ਆਪਣੇ ਸ਼ਰਮਾ ਜੀ, ਜਦੋਂ ਮਾਨ ਸਾਹਿਬ ਪਾਰਲੀਮੈਂਟ 'ਚ ਗੂੰਜਦੇ ਹੁੰਦੇ ਸੀ। ਜੀਰੇ ਮੋਰਚਾ ਇਹ ਜਿਹਾ ਲੱਗਿਆ ਵੀ ਕੈਂਸਰ ਟ੍ਰੇਨ ਨੂੰ ਵੀ ਬ੍ਰੇਕਾਂ ਲੱਗ ਗਈਆਂ। ਬਿਲਕੁਲ ਜੀ। ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਪੁਲਿਸ ਦੀ। ਪੁਲਿਸ ਰਿਫਾਰਮਸ ਤੇ ਅਕਸਰ ਹੀ ਜ਼ਿਕਰ ਆਪਾਂ ਕਰਦੇ ਰਹਿੰਦੇ ਹਾਂ। ਪੁਲਿਸ ਰਿਫਾਰਮ, ਪੁਲਿਸ ਦੀ ਸਾਈਕੀ 'ਚ ਉਹ ਬ੍ਰਿਟਿਸ਼ ਇੰਡੀਆ ਵਾਲਾ ਜਿਹੜਾ ਰੂਲ ਕਰਨ ਵਾਲਾ, ਕੁੱਟਣ ਵਾਲਾ, ਜਿਹੜਾ ਲੋਕਾਂ ਦੇ ਗਲ ਪੈਣ ਵਾਲਾ, ਜਿਹੜਾ ਉਹ ਕੱਢਣ ਵਾਲਾ। ਪੁਲਿਸ ਰਿਫਾਰਮਸ ਵੀ ਹੋਣੇ ਚਾਹੀਦੇ ਨੇ, ਛੁੱਟੀ ਵੀ ਹੋਣੀ ਚਾਹੀਦੀ ਆਪਾਂ ਨੂੰ, ਤੇ ਇਹ ਵੀ ਕੋਈ ਦਿੱਕਤ ਨਹੀਂ ਹੈ। ਪਰ ਕਹਿੰਦੇ ਚਰਚਾ ਇਹ ਚੱਲ ਰਹੀ ਹੈ ਵੀ 30 ਸਾਲਾਂ ਬਾਅਦ, ਲਗਭਗ 3 ਦਹਾਕਿਆਂ ਬਾਅਦ, ਪੰਜਾਬ ਪੁਲਿਸ ਦਾ ਇੱਕ ਬੜਾ ਭ੍ਰਿਸ਼ਟਾਚਾਰ ਵਾਸਤੇ ਬਦਨਾਮ ਵਿੰਗ ਸੀ, ਟ੍ਰੈਫਿਕ ਵਿੰਗ, ਉਹ ਕਹਿੰਦੇ ਹੁਣ ਬਹਾਲ ਕਰ ਦੇਣਾ। ਜੰਗ ਤਾਂ ਭ੍ਰਿਸ਼ਟਾਚਾਰ ਨਾਲ ਛੇੜੀ ਸੀਗੀ ਪ੍ਰਵੀਨ ਜੀ। 1992-93 ਦੇ ਵਿੱਚ ਬੇਅੰਤ ਸਿੰਘ ਦੇ ਸਮੇਂ ਇਹ ਜਿਹੜਾ ਟ੍ਰੈਫਿਕ ਵਿੰਗ ਸੀ ਪੰਜਾਬ ਪੁਲਿਸ ਦਾ, ਉਸ ਨੂੰ ਭੰਗ ਕਰ ਦਿੱਤਾ ਗਿਆ ਸੀ, ਉਸ ਨੂੰ ਖਾਰਜ ਕਰ ਦਿੱਤਾ ਗਿਆ ਸੀ, ਉਸ ਨੂੰ ਦਰਕਨਾਰ ਕਰ ਦਿੱਤਾ ਗਿਆ ਸੀ। ਜੀ। ਪਹਿਲੂ ਇਹ ਮੰਨਿਆ ਜਾ ਰਿਹਾ ਸੀ ਕਿ ਉਸ ਸਮੇਂ ਟ੍ਰੈਫਿਕ ਪੁਲਿਸ ਇਸ ਕਦਰ ਭ੍ਰਿਸ਼ਟਾਚਾਰੀ ਹੋ ਗਈ ਸੀ ਕਿ ਉਹ ਨਾਕਾ ਟ੍ਰੈਫਿਕ ਲੰਘਾਉਣ ਲਈ ਨਹੀਂ ਲਾਉਂਦੀ ਸੀ, ਉਹ ਲੋਕਾਂ ਦੀ ਸਹੂਲਤ ਨਹੀਂ ਲਾਉਂਦੀ ਸੀ, ਵਸੂਲੀ ਲਈ ਨਾਕੇ ਲੱਗਦੇ ਸੀ ਪੰਜਾਬ 'ਚ। ਜੀ, ਨਾਕੇ ਲਾ ਕੇ ਵਸੂਲੀ ਹੁੰਦੀ ਸੀ। ਇਹ ਕਹਿੰਦੇ ਜਿਹਦਾ ਸ਼ਿਕਾਰ ਇੱਕ ਵਾਰ ਖੁਦ ਬੇਅੰਤ ਸਿੰਘ ਵੀ ਹੋ ਗਏ ਸੀ। ਬਿਲਕੁਲ। 1992-93 ਦੇ ਦੌਰ ਦੇ ਵਿੱਚ ਕਹਿੰਦੇ ਕਿ ਇੱਕ ਵਾਰ ਬੇਅੰਤ ਸਿੰਘ ਆਪਣੇ ਪੂਰੇ ਮੁੱਖ ਮੰਤਰੀ ਦੇ ਕਾਫਲੇ ਨਾਲ ਜਲੰਧਰ ਦੇ ਖੇਤਰ ਚੋਂ ਲੰਘ ਰਹੇ ਸੀ, ਤੇ ਉੱਥੇ ਚਿਹੜੂ ਪੁਲ ਦੇ ਉੱਤੇ ਕਹਿੰਦੇ ਟ੍ਰੈਫਿਕ 'ਚ ਫਸ ਗਏ ਜੀ। ਫਿਰ ਉਹਨੇ ਅਧਿਕਾਰੀਆਂ ਨੂੰ ਕਿਹਾ ਕਿ ਬਈ ਪਤਾ ਕਰੋ। ਕਹਿੰਦੇ ਜੀ ਅੱਗੇ ਉਹ ਪੁਲਿਸ ਦਾ ਨਾਕਾ ਲੱਗਿਆ ਜੀ, ਤੇ ਆਲੇ ਦੁਆਲੇ ਦੇ ਲੋਕਾਂ ਤੋਂ ਪਤਾ ਲੱਗਿਆ ਕਿ ਜੀ ਟ੍ਰੈਫਿਕ ਪੁਲਿਸ ਦਾ ਨਾਕਾ ਲੱਗਿਆ ਜੀ, ਵਸੂਲੀ ਨਾਕਾ ਜੀ। ਕਹਿੰਦੇ ਤਾਂ ਲੋਕਾਂ ਨੇ ਉਹਨਾਂ ਨੂੰ ਦੱਸਿਆ, ਤੇ ਉੱਥੇ ਉਹਨਾਂ ਨੂੰ ਪਤਾ ਲੱਗਿਆ, ਤੇ ਉੱਥੋਂ ਮੁੜਦੇ ਹੀ ਸਾਰੇ ਉਹਨਾਂ ਨੇ ਕਿਹਾ ਕਿ ਇਹ ਟ੍ਰੈਫਿਕ ਵਿੰਗੇ ਖਤਮ ਕਰੋ, ਤੇ ਇਹ ਇੱਕ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਿਆ। ਉਸ ਸਮੇਂ ਦਾ 30 ਸਾਲਾਂ ਤੋਂ ਸਰਕਾਰਾਂ ਬਾਰ-ਬਾਰ ਆਉਂਦੀਆਂ ਰਹੀਆਂ। ਬੇਅੰਤ ਸਿੰਘ ਤੋਂ ਬਾਅਦ ਬਰਾੜ, ਭੱਠਲ, ਹੈਨਾ, ਬਾਦਲ, ਹੈਨਾ, ਫਿਰ ਆਪਣਾ ਕੈਪਟਨ ਚੰਨੀ, ਫਿਰ ਹੁਣ ਫਿਰ ਮਾਨ ਸਾਹਿਬ। ਸੋ ਇਹ ਦੌਰ ਚੱਲਦਾ ਰਿਹਾ। ਹਾਂਜੀ। ਪਰ ਕਿਸੇ ਨੇ ਦੁਬਾਰਾ ਇਸ ਟ੍ਰੈਫਿਕ ਵਿੰਗ ਦੀ ਫਾਈਲ ਨੂੰ ਜਾਂ ਟ੍ਰੈਫਿਕ ਵਿੰਗ ਨੂੰ ਮੁੜ ਕੇ ਬਹਾਲ ਕਰਨ ਬਾਰੇ ਨਹੀਂ ਸੋਚਿਆ। ਸੋ ਇਹ ਮਾਨ ਸਾਹਿਬ ਦੀ ਹਿੰਮਤ ਆ ਕਿ ਉਹਨਾਂ ਨੇ ਇਸ ਵਿੰਗ ਨੂੰ ਮੁੜ ਕੇ ਬਹਾਲੀ ਲਈ ਸੋਚਿਆ। ਹੁਣ ਉਹਦੇ ਪਿੱਛੇ ਇੱਕ ਮਨਸ਼ਾ ਤਾਂ ਸਾਫ਼ ਹੈ ਕਿ ਪੰਜਾਬ ਦੇ ਵਿੱਚ ਟ੍ਰੈਫਿਕ ਦੀ ਹਾਲਤ ਬਹੁਤ ਮਾੜੀ ਹੈ। ਖਾਸ ਕਰ ਸਾਡੇ ਸ਼ਹਿਰੀ ਖੇਤਰ 'ਚ, ਕਸਬਿਆਂ ਦੇ ਖੇਤਰ 'ਚ, ਜਿਹੜੇ ਸਾਡੇ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਬਠਿੰਡਾ, ਸੰਗਰੂਰ, ਇਹ ਜਿਹੜੇ ਸ਼ਹਿਰ ਨੇ ਜਿਹੜੇ ਅੰਦਰੋਂ ਉਸੇ ਪੁਰਾਤਨ ਰੂਪ 'ਚ ਨੇ, ਪਰ ਉੱਥੇ ਗੱਡੀਆਂ, ਕਾਫਲੇ ਜਾਂ ਬਾਜ਼ਾਰਾਂ ਦਾ ਫੈਲਾਅ, ਜਾਂ ਦੁਕਾਨਾਂ ਵਾਲਿਆਂ ਦੀਆਂ ਰੇਹੜੀਆਂ, ਫੇੜੀਆਂ, ਇੰਨਾ ਕੁਝ ਵੱਧ ਗਿਆ ਕਿ ਆਮ ਬੰਦਾ ਲੰਘੇ ਨਹੀਂ ਸਕਦਾ। ਸੋ ਇਸ ਲਈ ਟ੍ਰੈਫਿਕ ਦਰੁਸਤ ਕਰਨੀ ਟ੍ਰੈਫਿਕ ਪੁਲਿਸ ਤਾਂ ਚਾਹੀਦੀ ਆ। ਪਰ ਹੁਣ ਤੱਕ ਇਹ ਹੁੰਦਾ ਸੀ ਕਿ ਪੁਲਿਸ ਥਾਣੇ ਚੋਂ ਹੀ ਕੁਝ ਅਧਿਕਾਰੀਆਂ ਨੂੰ ਉੱਧਰ ਲਾਤਾ ਜਾਂਦਾ ਸੀ, ਕੁਝ ਮੁਲਾਜ਼ਮਾਂ ਨੂੰ ਉੱਧਰ ਭੇਜ ਦਿੱਤਾ ਜਾਂਦਾ ਸੀ ਕਿ ਅੱਜ ਭਾਈ ਤੂੰ ਟ੍ਰੈਫਿਕ ਦੀ ਡਿਊਟੀ ਕਰ ਲੈ। ਸੋ ਹੁਣ ਮੁੜ ਕੇ ਮਾਨ ਸਰਕਾਰ ਨੇ ਇਹ ਵਿੰਗ ਨੂੰ ਪੂਰੀ ਤਰ੍ਹਾਂ ਬਹਾਲ ਕਰਨ ਦੀ ਕਵਾਇਦ ਵੱਲ ਕਦਮ ਵਧਾਇਆ।
ਜੀ। ਤੇ ਜਦੋਂ ਮੈਂ ਇਸ ਕਵਾਇਦ ਵੱਲ ਉਹਨਾਂ ਦੀ ਕੋਸ਼ਿਸ਼ ਦੇਖਦਾ ਤਾਂ ਮੈਂ ਨਜ਼ਰਸਾਨੀ ਕਰਦਾ ਕਿ 1992-93 ਦੇ ਦੌਰ 'ਚ ਜਦੋਂ ਇਹ ਬੰਦ ਕੀਤਾ ਗਿਆ ਤਦ 1250 ਕੁ ਮੁਲਾਜ਼ਮ ਸੀ ਇਹਨਾਂ ਕੋਲ, ਜੀ। ਤੇ ਹੁਣ ਓਨੇ ਕੇ ਮੁਲਾਜ਼ਮਾਂ ਨਾਲ ਇਹਨੂੰ ਬਹਾਲ ਕਰਨ ਦੀ ਕਵਾਇਦ ਹੈ। ਤੇ ਠੀਕ ਫਿਰ ਹੈ। ਇਹ ਊਂਠ ਦੇ ਮੂੰਹ 'ਚ ਜੀਰੇ ਵਾਲੀ ਹਾਲਤ ਹੋਊਗੀ। ਸਥਿਤੀ ਤਾਂ ਫਿਰ ਉਹ ਤੋਂ, ਕਿਉਂਕਿ ਹੁਣ ਵੀ ਦਿੱਕਤ ਇਹ ਆ ਕਿ ਹੁਣ ਜਿਹੜੇ ਥਾਣਿਆਂ ਚੋਂ ਪੁਲਿਸ ਟ੍ਰੈਫਿਕ ਚ ਲਾਈ ਜਾਂਦੀ ਆ ਪ੍ਰਵੀਨ ਜੀ, ਉਹ ਔਸਤ ਪੰਜਾਬ ਦੇ ਅੰਦਰ 1 ਲੱਖ ਲੋਕਾਂ ਦੇ ਪਿੱਛੇ 4 ਪੁਲਿਸ ਵਾਲੇ ਬਣਦੇ ਆ, 4 ਟ੍ਰੈਫਿਕ ਪੁਲਿਸ ਵਾਲੇ ਬਣਦੇ ਆ। ਇਹ ਮੈਂ ਪੰਜਾਬ ਦੀ ਗੱਲ ਕਰ ਰਿਹਾ, ਜਦੋਂ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ 1 ਲੱਖ ਪਿੱਛੇ ਮਤਲਬ ਕਿ 60 ਕਰਮਚਾਰੀ ਨੇ। ਠੀਕ ਹੈ। 1 ਲੱਖ 13 ਲੱਖ ਦੀ ਆਬਾਦੀ ਹੈ ਚੰਡੀਗੜ੍ਹ ਦੀ, ਤੇ ਜੇ ਬਾਹਰ ਵਾਲੇ ਲੋਕ ਮਲਾਮ ਨੂੰ ਤਾਂ ਵੀ 14 ਤੋਂ 15 ਲੱਖ ਬਣਦੀ ਹੈ। ਸੋ ਇੱਥੇ 1 ਲੱਖ ਬੰਦੇ ਪਿੱਛੇ 60 ਪੁਲਿਸ ਕਰਮੀ ਨੇ ਟ੍ਰੈਫਿਕ ਵਾਲੇ, ਮੈਂ ਟ੍ਰੈਫਿਕ ਵਾਲੇ ਦੀ ਗੱਲ ਕਰ ਰਿਹਾ। ਦਿੱਲੀ ਦੇ ਵਿੱਚ 1 ਲੱਖ ਦੇ ਪਿੱਛੇ 30 ਤੋਂ 32 ਕਰਮਚਾਰੀ ਨੇ। ਠੀਕ ਹੈ। ਤੇ ਪੰਜਾਬ 'ਚ 1 ਲੱਖ ਦੇ ਪਿੱਛੇ 4 ਟ੍ਰੈਫਿਕ ਕਰਮਚਾਰੀ ਨੇ। ਤੇ ਹੁਣ ਜੇ ਵਿੰਗ ਬਹਾਲ ਹੁੰਦਾ ਹੈ ਤਾਂ ਉਹ 1250 ਨਾਲ ਕਿਵੇਂ ਚੱਲੂਗਾ? ਤੇ ਉਸ ਨੂੰ ਕੀ ਹੋਰ ਮੁਲਾਜ਼ਮਾਂ ਦੀ ਭਰਤੀ ਹੋਊਗੀ ਜੀ? ਕੀ ਉਸ ਦੇ ਵਿੱਚ ਫਿਰ ਪੁਲਿਸ ਵਿੰਗ ਤੋਂ ਹੀ ਬੰਦੇ ਭੇਜੇ ਜਾਇਆ ਕਰਨਗੇ ਜਾਂ ਵਿੰਗ ਨੂੰ ਆਜ਼ਾਦ ਕੰਮ ਕਰਨ ਦੇਣਗੇ? ਕਿਉਂਕਿ ਕਿਹਾ ਤਾਂ ਜਾ ਰਿਹਾ ਕਿ ਇਸ ਵਿੰਗ ਦੇ ਸੀਨੀਅਰ ਅਧਿਕਾਰੀਆਂ ਦੇ ਹੱਥ ਡੋਰ ਹੋਊਗੀ, ADGP ਰੈਂਕ ਦੇ ਅਧਿਕਾਰੀ ਇਸ ਵਿੰਗ ਨੂੰ ਹੁਣ ਚਲਾਉਣਗੇ ਟ੍ਰੈਫਿਕ ਬੱਸਾਂ ਨੂੰ ਕੰਟਰੋਲ ਕਰਨ ਦੇ ਲਈ ਸਿਸਟਮ। ਪਰ ਇਹਦੇ ਲਈ ਗੌਰ ਕਰਨ ਦੀ ਲੋੜ ਹੈ ਕਿ 1992 ਚ ਜੇ 1250 ਮੁਲਾਜ਼ਮਾਂ ਦੇ ਨਾਲ ਕੰਮ ਚਲਾ ਰਹੇ ਸੀ, ਹੁਣ ਵੀ ਤੁਸੀਂ ਓਨਿਆਂ ਨਾਲ ਸੋਚਦੇ ਹੋ। ਦੂਏ ਪਾਸੇ ਆਪਾਂ ਚੰਡੀਗੜ੍ਹ ਤੇ ਦਿੱਲੀ ਦੀ ਉਦਾਹਰਨ ਦੇ ਰਹੇ, ਪਰ ਇੱਕ ਹੋਰ ਪਹਿਲੂ ਮੈਂ ਦੱਸ ਦਿੰਦਾ। ਹਾਂਜੀ। 1992 ਚ ਜਦੋਂ 1250 ਮੁਲਾਜ਼ਮ ਟ੍ਰੈਫਿਕ ਲਈ ਲਾਏ ਹੋਏ ਸੀ ਤਾਂ 37 ਲੱਖ ਗੱਡੀਆਂ ਰਜਿਸਟਰਡ ਸੀ। ਠੀਕ ਹੈ। ਪੰਜਾਬ 'ਚ। ਹਾਂਜੀ। ਤੇ ਅੱਜ 2022 ਦਾ ਦਸੰਬਰ ਮਹੀਨਾ ਜਾ ਰਿਹਾ, 1 ਕਰੋੜ 30 ਲੱਖ ਤੋਂ ਵੱਧ ਗੱਡੀਆਂ ਰਜਿਸਟਰਡ ਹੈ। ਕਿਤੇ 37 ਲੱਖ ਤੇ ਕਿਤੇ 1 ਕਰੋੜ 30 ਲੱਖ। ਸੋ ਨਿੱਤ ਦਿਨ ਇਹਦੇ ਵਿੱਚ ਇਜ਼ਾਫਾ ਹੋਣਾ। ਅੱਜ ਜਦੋਂ ਹੁਣ ਆਪਾਂ ਗੱਲ ਕਰ ਰਹੇ ਹਾਂ ਤਾਂ ਵੀ ਲੋਕ ਜਾ ਕੇ ਆਪਣੇ ਆਪਣੇ ਜ਼ਿਲ੍ਹਿਆਂ 'ਚ ਖੜ ਗਏ ਹੋਣੇ ਗੱਡੀਆਂ ਲੈ ਕੇ, ਹਾਂ ਪਾਸ ਕਰਾਉਣੀਆਂ ਜੀ ਗੱਡੀਆਂ। ਹਾਂਜੀ ਹਾਂਜੀ ਬਿਲਕੁਲ। ਸੋ ਇਸ ਲਈ ਇਹ ਲਗਾਤਾਰ ਇਜ਼ਾਫਾ ਹੋ ਰਿਹਾ। ਤੇ ਫਿਰ ਦੂਸਰਾ ਪਹਿਲੂ ਭ੍ਰਸ਼ਟਾਚਾਰੀ ਦਾ। ਹਾਂਜੀ। ਚਾਹੇ ਤੁਸੀਂ ਥਾਣਿਆਂ ਚੋਂ ਕੱਢ ਕੇ ਲਾ ਰਹੇ ਹੋ, ਹਾਂਜੀ, ਚਾਹੇ ਤੁਸੀਂ ਵੱਖਰਾ ਵਿੰਗ ਲਾ ਰਹੇ ਹੋ, ਇਹਦੀ ਨਕੇਲ ਕੌਣ ਕਸੇਗਾ ਕਿ ਉਹ ਹੁਣ ਭ੍ਰਸ਼ਟਾਚਾਰ ਨਹੀਂ ਕਰਨਗੇ? ਇਹਦੇ ਜ਼ਿੰਮੇਵਾਰ ਕੌਣ ਹੋਏਗਾ? ਇਸ ਨੂੰ ਭੰਗ ਇਸੇ ਲਈ ਕੀਤਾ ਗਿਆ ਸੀ ਕਿ ਟ੍ਰੈਫਿਕ ਵਿੰਗ ਭ੍ਰਸ਼ਟਾਚਾਰੀ ਦਾ ਅੱਡਾ ਬਣ ਗਿਆ। ਠੀਕ ਹੈ। ਹੁਣ ਵੀ ਕਈ ਵਾਰ ਐਂਬੂਲੈਂਸ ਫਸੀ ਹੁੰਦੀ ਹੈ, ਸਕੂਲੀ ਵੈਨ ਫਸੀ ਹੁੰਦੀ ਹੈ, ਕੋਈ ਗਰੀਬ ਗਰੂਬਾ ਵਿਚਾਰੇ ਦੀ ਰੇਹੜੀ ਰਿਕਸ਼ਾ ਫਸਿਆ ਹੁੰਦਾ, ਉਹਨੂੰ ਕਢਾਉਣ ਵਾਲੇ ਪਾਸੇ ਨਹੀਂ ਹੁੰਦੇ। ਨਿਗਾਹ ਉੱਪਰ ਲਾਈਟਾਂ ਦੀ ਹੁੰਦੀ ਹੈ ਕਿ ਲਾਈਟ ਹੋਵੇ ਤੇ ਕੋਈ ਬੰਦਾ ਟੱਪੇ ਤੇ ਅਸੀਂ ਫੜੀਏ। ਹਾਂਜੀ ਹਾਂਜੀ ਇਦਾਂ ਹੀ ਹੁੰਦਾ। ਇਹਨਾਂ ਕੰਮਾਂ ਲਈ ਖੜੇ ਨੇ, ਉਹਦੇ ਲਈ ਨਜ਼ਰਸਾਨੀ ਬੜੀ ਤੇਜ਼ ਆ। ਤਾਂ ਥੋੜੀ ਜਿਹੀ ਕੋਰਟ ਦੀਆਂ ਹਦਾਇਤਾਂ ਹੋ ਗਈਆਂ, ਨਹੀਂ ਤਾਂ ਦਰਖਤਾਂ ਓਲੇ, ਬੋਰਡਾਂ ਓਲੇ, ਦੁਕਾਨਾਂ ਓਲੇ, ਮੋੜਾਂ ਤੇ ਲੁਕ ਲੁਕ ਕੇ ਖੜਦੇ ਸੀ। ਸੋ ਇਸ ਲਈ ਇਸ ਪਹਿਲੂ ਤੇ ਗੌਰ ਕਰਨ ਦੀ ਲੋੜ ਹੈ। ਜਿੱਥੇ ਲੋਕਾਂ ਨੂੰ ਆਪਣੇ ਕਾਗਜ਼ ਪੱਤਰ ਪੂਰੇ ਰੱਖਣੀ ਜ਼ਿੰਮੇਵਾਰੀ ਬਣਦੀ ਹੈ, ਜਿੱਥੇ ਉਹਨਾਂ ਨੂੰ ਟ੍ਰੈਫਿਕ ਨਿਯਮ ਪਾਲਣਾ ਜ਼ਿੰਮੇਵਾਰੀ ਬਣਦੀ ਹੈ, ਉੱਥੇ ਭੀੜ ਭੜੱਕੇ ਵਾਲੇ ਇਲਾਕੇ ਦੇ ਵਿੱਚ ਟ੍ਰੈਫਿਕ ਨੂੰ ਦਰੁਸਤ ਕਰਨ ਲਈ ਟ੍ਰੈਫਿਕ ਪੁਲਿਸ ਹੈ, ਨਾ ਕਿ ਸਿਰਫ ਚਲਾਨ ਕੱਟਣ ਲਈ ਜਾਂ ਵਸੂਲੀ ਕਰਨ ਲਈ। ਸੋ ਇਸ ਦੇ ਉੱਤੇ ਵੀ ਮਾਨ ਸਰਕਾਰ ਨੂੰ ਗੌਰ ਕਰਨਾ ਪੈਣਾ ਕਿ ਤੇ ਇਹ ਨਾ ਹੋਵੇ ਕਿ ਇਹ ਵਾਹਵਾਹੀ ਖੱਟਣ ਦੇ ਚੱਕਰ 'ਚ ਕਿ ਲਓ ਜੀ ਅਸੀਂ ਟ੍ਰੈਫਿਕ ਦਰੁਸਤ ਕਰਨ ਲਈਏ, ਵਿੰਗ ਨੂੰ ਬਹਾਲ ਕਰ ਲਿਆ, ਕਿਤੇ ਪਿੰਡਾਂ ਦਾ ਛੱਤਾ ਸਾਬਤ ਹੋਵੇ ਤੇ ਮੁੜ ਕੇ ਪਤਾ ਲੱਗੇ ਜੀ ਕਿ ਰੇਤ ਮਾਫੀਆ ਮੰਗ, ਸ਼ਰਾਬ ਮਾਫੀਆ ਮੰਗ, ਇੱਕ ਹੋਰ ਨਵਾਂ ਮਾਫੀਆ ਇਹਨਾਂ ਨੇ ਬਹਾਲ ਕਰ ਲਿਆ ਤੇ ਇੱਕ ਨਵੇਂ ਢੰਗ ਤਰੀਕੇ ਨਾਲ ਆ ਗਿਆ। ਸੋ ਇਸ ਲਈ ਇਹ ਇੱਕ ਨਵਾਂ ਦਾਗ ਦਾ ਕਰਨਾ ਬਣ ਜਾਵੇ। ਇਹ ਮਾਨ ਸਰਕਾਰ ਲਈ ਫਿਕਰਮੰਦੀ ਵੀ ਹੈ। ਜੀ ਬਿਲਕੁਲ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਰੁਖ ਕਰੀਏ ਫਤਿਹਗੜ੍ਹ ਸਾਹਿਬ ਦਾ। ਆਪਾਂ ਕੱਲ ਵੀ ਚਰਚਾ ਕੀਤੀ ਸੀ ਪ੍ਰੋਗਰਾਮ ਦੇ ਵਿੱਚ ਕਿ ਸ਼ਹੀਦੀ ਸਭਾ ਜਾਂ ਫਿਰ ਵੀਰ ਬਾਲ ਦਿਵਸ। ਅੰਦਾਜ਼ਾ ਇਹ ਲਾਇਆ ਜਾ ਰਿਹਾ ਕਿ 2 ਮਿਲੀਅਨ 20 ਲੱਖ ਤੋਂ ਵੱਧ ਸੰਗਤ ਜਿਹੜੀ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ ਨਤਮਸਤਕ ਹੋ ਰਹੀ ਹੈ, ਆਪਣਾ ਸਿਜਦਾ ਕਰ ਰਹੀ ਹੈ ਲਾਸਾਨੀ ਸ਼ਹਾਦਤ ਨੂੰ, ਲਾਸਾਨੀ ਕੁਰਬਾਨੀ ਨੂੰ। ਪ੍ਰਵੀਨ ਜੀ, ਜੇਕਰ ਇਹਨਾਂ 3 ਦਿਨਾਂ ਦਾ ਜਿਹੜੀ ਸ਼ਹੀਦੀ ਸਭਾ ਇਹ 3 ਦਿਨਾਂ 'ਚ ਹੁੰਦੀ ਹੈ, ਅੱਜ ਨਗਰ ਕੀਰਤਨ ਉੱਥੋਂ ਮਤਲਬ ਫਤਿਹਗੜ੍ਹ ਸਾਹਿਬ ਤੋਂ ਚੱਲ ਕੇ ਜੋਤੀ ਸਰੂਪ ਸਾਹਿਬ ਤੱਕ ਪਹੁੰਚਣਾ ਤੇ ਉਹਦੇ ਨਾਲ ਫਿਰ ਇਹ 3 ਦਿਨ ਦੀ ਸ਼ਹੀਦੀ ਸਭਾ ਸੰਪੰਨ ਹੋਣੀ ਹੈ, ਜਿਹਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਪਹੁੰਚਣਗੇ। ਕਿਸੇ ਸਮੇਂ ਗੁਰਚਰਨ ਸਿੰਘ ਟੌੜਾ ਸਾਹਿਬ ਹਮੇਸ਼ਾ ਉਸ ਦੇ ਵਿੱਚ ਨੰਗੇ ਪੈਰੀ ਤੁਰ ਕੇ ਸ਼ਮੂਲੀਅਤ ਕਰਦੇ ਰਹੇ ਨੇ ਤੇ ਕੌਮ ਦੇ ਨਾਮ ਸੰਦੇਸ਼ ਅੱਜ ਜਥੇਦਾਰ ਸਾਹਿਬ ਨੂੰ ਦੇਣਾ। ਸੋ ਇਹਨਾਂ 3 ਦਿਨਾਂ ਦੇ ਜੇਕਰ ਅੰਕੜਿਆਂ ਦੇ ਹਵਾਲੇ ਨਾਲ ਮੈਂ ਗੱਲ ਕਰਾਂ ਤਾਂ ਪਤਾ ਲੱਗ ਰਿਹਾ ਕਿ ਔਸਤਨ 2 ਦਿਨਾਂ 'ਚ 5 ਲੱਖ ਸੰਗਤ ਨਿੱਤ ਦਿਨ ਆ ਰਹੀ ਹੈ। ਪਹਿਲੇ ਦਿਨ ਵੀ 5 ਲੱਖ ਦੇ ਕਰੀਬ ਸੰਗਤ ਨੇ ਮੱਥਾ ਟੇਕਿਆ ਤੇ ਕੱਲ ਵੀ ਔਸਤਨ 5 ਲੱਖ ਦੇ ਕਰੀਬ ਸੰਗਤ ਮੱਥਾ ਟੇਕ ਚੁੱਕੀ ਹੈ, ਸਜਦਾ ਕਰ ਚੁੱਕੀ ਹੈ, ਉਸ ਸ਼ਹਾਦਤ ਨੂੰ, ਲਾਸਾਨੀ ਸ਼ਹਾਦਤ ਨੂੰ ਨਮਨ ਕਰ ਚੁੱਕੀ ਹੈ।
ਜੀ ਤੇ ਅੱਜ ਜਦੋਂ ਨਗਰ ਕੀਰਤਨ ਸਜਣਾ ਤੇ ਅੱਜ ਸੰਗਤ ਨੇ ਦੇਸ਼ ਦੁਨੀਆ ਭਰ ਤੋਂ ਫਿਰ ਪਹੁੰਚਣਾ, ਤਾਂ ਉਹਦੀ ਗਿਣਤੀ ਅੱਜ ਅੰਦਾਜ਼ਨ 8 ਤੋਂ 10 ਲੱਖ ਲਾਈ ਜਾ ਰਹੀ ਹੈ। ਸਭ ਤੋਂ ਜੀ ਜ਼ਿਆਦਾ ਮਤਲਬ ਸੰਗਤ ਅੱਜ ਦੇ ਦਿਨ ਉੱਥੇ ਪਹੁੰਚਦੀ ਆ, ਕਿਉਂਕਿ ਕੱਲ ਦੀ ਰਾਤ ਉਹ ਰਾਤ ਮੰਨੀ ਜਾਂਦੀ ਆ ਤੇ ਅੱਜ ਫਿਰ ਉਸ ਤੋਂ ਅਗਲਾ ਦਿਨ। ਸੋ ਇਸ ਲਈ ਸੰਗਤ ਅੱਜ ਦੇ ਦਿਨ ਨੂੰ ਵੀ ਅਚੇਚੇ ਤੌਰ ਤੇ, ਕਈ ਵਾਰ ਦੂਸਰੀ ਵਾਰ ਵੀ ਇਲਾਕੇ ਦੇ ਨੇੜਲੇ ਲੋਕ ਦੂਸਰੇ ਦਿਨ ਵੀ ਲਗਾਤਾਰ ਆਉਂਦੇ ਨੇ। ਸੋ ਜੀ ਇਸ ਲਈ ਇਹ ਗਿਣਤੀ ਅੱਜ ਮੰਨੀ ਜਾ ਰਹੀ ਕਿ 8 ਤੋਂ 10 ਲੱਖ ਹੋ ਸਕਦੀ ਹੈ। ਤੇ ਇਸ ਤਰ੍ਹਾਂ ਇਹਨਾਂ 3 ਦਿਨਾਂ ਦੇ ਵਿੱਚ 20 ਲੱਖ ਦੇ ਕਰੀਬ ਸੰਗਤ ਦੀ ਅੰਦਾਜ਼ਾ ਲਾਇਆ ਜਾ ਰਿਹਾ ਕਿ ਉੱਥੇ ਮੱਥਾ ਟੇਕਣ ਆਉਣਗੇ। ਉਹਦੇ ਵਿੱਚ VIP ਲੋਕ ਵੀ ਆਉਂਦੇ ਨੇ, ਉਹਦੇ ਵਿੱਚ ਰਾਜਾ ਵੜਿੰਗ ਵੀ ਮੱਥਾ ਟੇਕ ਗਏ, ਉਹਦੇ ਵਿੱਚ ਅਸ਼ਵਨੀ ਸ਼ਰਮਾ, ਸੋਮ ਪ੍ਰਕਾਸ਼ ਵਰਗੇ ਵੀ ਆ ਗਏ, ਭਗਵੰਤ ਮਾਨ ਸਾਹਿਬ ਵੀ ਆਪਣੇ ਪਰਿਵਾਰ ਸਣੇ, ਆਪਣੀ ਧਰਮ ਪਤਨੀ, ਦੂਜੀ ਧਰਮ ਪਤਨੀ ਸਣੇ ਮੱਥਾ ਟੇਕ ਗਏ। ਸੋ ਇਸ ਲਈ ਇਹ ਵੀ ਪਿਰਤ ਰਹੀ ਹੈ ਕਿ ਹਾਂ, ਸੱਤਾਧਾਰੀ ਧਿਰਾਂ ਜਾਂ ਕੁਝ ਚੁਣੇ ਨੁਮਾਇੰਦੇ ਜਾਂ ਕੁਝ ਲੀਡਰ ਉਹ ਵੀ ਲਾਈਨ ਤੜਾ ਕੇ ਥੋੜਾ ਜਿਹਾ ਲਾਲਚ ਨਾਲ ਲਿਆ ਕੇ ਮੱਥਾ ਟੇਕ ਜਾਂਦੇ ਨੇ, ਪਰ ਉਹ ਦੱਸਦੇ ਆਪਣੇ ਆਪ ਨੂੰ ਸ਼ਰਧਾਲੂ ਨੇ ਕਿ ਸ਼ਰਧਾਲੂ ਬਣ ਕੇ ਆਏ ਆ। ਉਹਦੇ ਨਾਲ ਆਮ ਲੋਕਾਂ ਨੂੰ ਥੋੜੀ ਦਿੱਕਤ ਜ਼ਰੂਰ ਹੁੰਦੀ ਆ। ਸੋ ਪਰ ਕੱਲ ਮਾਨ ਸਾਹਿਬ ਜਿਵੇਂ ਸ਼ਰਧਾਲੂ ਬਣ ਕੇ ਆਏ, ਤੇ ਪਰ ਉਹ ਤੋਂ ਜਦੋਂ ਸੈਲਫੀਆਂ ਖਿਚਾ ਰਹੇ ਸੀ ਤਾਂ ਉਹਨੂੰ ਲੈ ਕੇ ਕਈਆਂ ਨੇ ਸਵਾਲ ਕੀਤਾ ਕਿ ਯਾਰ ਇਹ ਸੰਜੀਦਗੀਪਣ ਨਹੀਂ ਹੈ, ਇਹ ਹਾਸੀ ਖੇਡੀ ਵਾਲੀ ਥਾਂ ਥੋੜਾ, ਇਹ ਚੋਲ ਮੋਲ ਵਾਲੀਆਂ ਥਾਵਾਂ ਥੋੜਾ ਨੇ। ਤੁਸੀਂ ਆ ਕੇ ਉੱਥੇ ਸੈਲਫੀਆਂ ਖਿਚਾ ਰਹੇ ਹੋ, ਲਿਆ ਬਾਈ ਆਪਣਾ ਮੋਬਾਈਲ ਫੜ, ਦੰਦ ਕੱਢ ਰਹੇ ਉੱਪਰ ਫੋਟੋਆਂ, ਤੇ ਲੋਕਾਂ ਨੂੰ ਵੀ ਇਹ ਚ ਗੰਭੀਰਤਾ ਦਿਖਾਉਣੀ ਚਾਹੀਦੀ। ਤੁਸੀਂ ਕਿਸ ਥਾਂ ਤੇ ਆਏ ਹੋ, ਕਿਸ ਦਰ ਤੇ ਖੜੇ ਹੋ? ਬਿਲਕੁਲ ਬਿਲਕੁਲ ਸਹੀ। ਤੁਸੀਂ ਮੇਲੇ 'ਚ ਨਹੀਂ ਆਏ, ਭੂਆ ਦੇ ਮੁੰਡੇ ਦੇ ਵਿਆਹ ਤੇ ਨਹੀਂ ਆਏ, ਤੁਸੀਂ ਸ਼ਹਾਦਤ ਨੂੰ ਨਮਨ ਕਰਨ ਆਏ ਹੋ। ਤੁਸੀਂ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੇ ਉਸ ਦਰ ਤੇ ਆਏ ਹੋ ਜਿੱਥੇ ਉਹਨਾਂ ਨੇ ਸਾਨੂੰ ਕੁਰਬਾਨੀ, ਜਜ਼ਬਾ, ਉਹ ਸੁਨੇਹਾ ਦਿੱਤਾ। ਤੇ ਉੱਥੇ ਅਜਿਹੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ। ਘੱਟੋ ਘੱਟ ਮਾਨ ਸਾਹਿਬ ਨੂੰ ਤਾਂ ਸੋਚਣਾ ਚਾਹੀਦਾ ਕਿ ਤੁਸੀਂ ਕਿਸ ਰੁਤਬੇ ਤੇ ਹੋ ਤੇ ਕਿਸ ਥਾਂ ਤੇ ਖੜੇ ਹੋ। ਸੋ ਇਹ ਸਾਰਾ ਕੁਝ ਹੋਇਆ, ਪਰ ਜਿਹੜੇ ਹਵਾਲੇ ਨਾਲ ਆਪਾਂ ਗੱਲ ਕਰ ਰਹੇ ਹਾਂ, ਉੱਥੇ ਜਦੋਂ ਦੇਖ ਕਰਾਈ ਜਾਂਦੀ ਆ, ਦੇਖ ਕਰਾਉਣ ਦੀਆਂ ਪਰਚੀਆਂ ਤੋਂ ਥੋੜਾ ਜਿਹਾ ਅੰਦਾਜ਼ਾ ਲਾਇਆ ਜਾਂਦਾ ਕਿ ਕਿੰਨੀ ਸੰਗਤ ਮੱਥਾ ਟੇਕਣ ਆ ਰਹੀ ਆ। ਪਰ ਪ੍ਰਵੀਨ ਜੀ, ਕਿੰਨੀ ਸੰਗਤ ਉਹ ਹੁੰਦੀ ਆ ਜਿਹੜੀ ਅੰਦਰ ਤੱਕ ਵੀ ਨਹੀਂ ਜਾ ਪਾਉਂਦੀ। ਹਾਂਜੀ, ਬਹੁਤ। ਜਾਂ ਕਿੰਨੀ ਸੰਗਤ ਉਹ ਹੁੰਦੀ ਆ ਜਿਹਦੇ ਕੋਲ ਸ਼ਰਧਾ ਦਾ ਤਾਂ ਭੰਡਾਰ ਹੁੰਦਾ, ਪਰ ਖੀਸੇ 'ਚ ਦੇਖ ਕਰਾਉਣ ਲਈ ਪੈਸੇ ਨਹੀਂ ਹੁੰਦੇ। ਸੋ ਇਸ ਲਈ ਉਹ ਨਮਨ ਕਰਨ ਉਹ ਵੀ ਸੰਗਤ ਆਉਂਦੀ ਆ, ਸਜਦਾ ਕਰਨ ਉਹ ਵੀ ਸੰਗਤ ਆਉਂਦੀ ਆ। ਸੋ ਇਸ ਲਈ ਇਹ ਮੋਟੇ ਅੰਕੜੇ ਇਸ ਹਵਾਲੇ ਨਾਲ ਲਾਏ ਜਾਂਦੇ ਨੇ। ਹਾਂ, ਬੇਸ਼ੱਕ ਕਈ ਸੰਗਤਾਂ ਉੱਥੇ ਜਿਹੜੀਆਂ ਇਲਾਕੇ ਦੇ ਆਲੇ ਦੁਆਲੇ ਵਾਲੀਆਂ ਪਿੰਡਾਂ ਵਾਲੀਆਂ ਸੰਗਤਾਂ ਨੇ, ਜਿਨ੍ਹਾਂ ਨੇ ਲੰਗਰ ਲਾਉਣੇ ਹੁੰਦੇ ਨੇ, ਜਿਨ੍ਹਾਂ ਨੇ ਪ੍ਰਬੰਧ ਕਰਨਾ ਹੁੰਦਾ ਹੈ, ਉਹ ਸਭਾ ਦੇ ਨਾ 3 ਦਿਨਾਂ ਤੋਂ ਪਹਿਲਾਂ 2 ਦਿਨ ਪਹਿਲਾਂ ਮੱਥੇ ਟੇਕ ਜਾਂਦੇ ਨੇ ਤੇ ਫਿਰ ਆਪਣੀ ਸੇਵਾ 'ਚ ਜੁਟ ਜਾਂਦੇ ਨੇ, ਕਿਉਂਕਿ ਸੇਵਾ ਵੀ ਤਾਂ ਮਤਲਬ ਉਸੇ ਦਾ ਹਿੱਸਾ ਹੈ ਨਾ। ਸੋ ਉਸ ਤੋਂ ਬਾਅਦ ਫਿਰ ਕਿਸੇ ਨੇ ਆਪਣੇ ਪਿੰਡ ਤੇ, ਕਿਸੇ ਨੇ ਹਾਈਵੇ ਤੇ, ਕਿਸੇ ਨੇ ਉੱਥੇ ਗੁਰੂ ਘਰ ਦੇ ਨੇੜੇ, ਕਿਸੇ ਨੇ ਵੱਖ-ਵੱਖ ਥਾਵਾਂ ਤੇ ਜਿਹੜੀਆਂ ਸੇਵਾ ਨਿਭਾਉਣੀਆਂ, ਉੱਥੇ ਡਿਊਟੀਆਂ ਲੱਗੀਆਂ ਹੁੰਦੀਆਂ। ਇਸ ਲਈ ਉਹ ਸਭਾ ਤੋਂ 2 ਦਿਨ ਜਾਂ 3 ਦਿਨ ਪਹਿਲਾਂ, ਫਿਰ ਕੱਲ ਤੋਂ ਬਾਅਦ 1 ਦਿਨ ਹੋਰ ਛੱਡ ਕੇ ਫਿਰ ਉਹ ਤੋਂ ਬਾਅਦ ਵੀ ਲੋਕ ਸੰਗਤ ਆਉਂਦੀ ਹੈ। ਤਾਂ ਇਸ ਤਰ੍ਹਾਂ ਇਹ ਗਿਣਤੀ ਕਰੀਬ 25 ਤੋਂ 30 ਲੱਖ ਤੱਕ ਜਾਂਦੀ ਹੈ। ਸੋ ਅੱਜ ਸੰਪੰਨ ਹੋਣੀ ਹੈ ਸਭਾ, ਤੇ ਅੱਜ ਉੱਥੇ ਵੱਡੀ ਇਕੱਤਰਤਾ ਤੇ ਪੁਲਿਸ ਫੋਰਸ ਵੀ ਪੂਰੀ ਤਰ੍ਹਾਂ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ, ਤਾਂ ਕਿ ਅਮਨ ਕਾਨੂੰਨ, ਸ਼ਾਂਤੀ ਵੀ ਬਣੀ ਰਹੇ, ਸਦਭਾਵਨਾ ਵੀ ਬਣੀ ਰਹੇ। ਤੇ ਉਸ ਸਾਰੇ ਦੇ ਉੱਤੇ ਸਾਰੀਆਂ ਤਰ੍ਹਾਂ ਦੀ ਨਜ਼ਰ ਵੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਵੀ ਪ੍ਰਬੰਧ ਪੁਖਤਾ ਕੀਤੇ ਗਏ ਨੇ। ਸੋ ਸਥਾਨਕ ਕਮੇਟੀਆਂ ਨਾਲ ਤਾਲਮੇਲ ਮਿਲਾ ਕੇ ਇਹ ਸਾਰੇ ਮਤਲਬ ਪ੍ਰੋਗਰਾਮ ਕੀਤੇ ਜਾਂਦੇ ਨੇ। ਤੇ ਇਸ ਵਾਰ ਫਿਰ ਸੰਗਤ ਦੀ ਉੱਥੇ ਜਿਹੜਾ ਹੜ ਆਇਆ, ਉਹ ਦੱਸਦਾ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਨਾ ਭੁੱਲਦੇ ਹਾਂ, ਨਾ ਉਹਨਾਂ ਦੇ ਸੁਨੇਹੇ ਨੂੰ ਭੁੱਲਦੇ ਹਾਂ। ਸੋ ਉਹ ਰੁਤਬਾ, ਉਹ ਸਥਾਨ ਅੱਜ ਵੀ ਬਰਕਰਾਰ। ਉੱਥੇ ਮੁਸਲਿਮ ਭਾਈਚਾਰੇ ਦੇ ਨਾਲ ਸਥਾਨ ਹੈ, ਬਹੁਤ ਨਾਮਚੀਨ ਸਥਾਨ ਹੈ, ਜਿਹੜਾ ਦੁਨੀਆ ਭਰ ਦੇ ਵਿੱਚ ਪ੍ਰਮਾਣਿਤ ਹੈ। ਉੱਥੇ ਉਹ ਵੀ ਸੰਗਤਾਂ ਲੰਗਰ ਲਾਉਂਦੀਆਂ ਨੇ, ਹੈ ਨਾ। ਇਸੇ ਤਰ੍ਹਾਂ ਮਤਲਬ ਕਿ ਮੋਤੀ ਲਾਲ ਮਹਿਰਾ ਨਾਲ ਸੰਬੰਧਿਤ ਧਿਰਾਂ ਵੀ ਆ ਕੇ ਉੱਥੇ ਦੁੱਧਾ ਲੰਗਰ ਲਾਉਂਦੀਆਂ ਨੇ। ਸੋ ਇਸ ਲਈ ਇਹ ਸਾਂਝ ਜਿਹੜੀ ਬਰਕਰਾਰ ਹੈ, ਉਹ ਵੀ ਇਸ ਥਾਂ ਦਾ ਬਹੁਤ ਪ੍ਰਤੀਕ ਹੈ। ਜੀ ਬਿਲਕੁਲ ਬਿਲਕੁਲ। ਹਰ ਇੱਕ ਨੂੰ, ਜ਼ਿੰਮੇਵਾਰ ਲੋਕਾਂ ਨੂੰ ਤਾਂ ਖਾਸ ਕਰਕੇ, ਹਰ ਇੱਕ ਨੂੰ ਜਿਹੜੇ ਦਿਹਾੜੇ ਨੇ, ਜਿਹੜੀਆਂ ਥਾਵਾਂ ਨੇ, ਉਹਨਾਂ ਦੀ ਇਤਿਹਾਸਕ ਮਹੱਤਤਾ ਪਤਾ ਹੋਣੀ ਚਾਹੀਦੀ ਹੈ। ਸੈਲਫੀਆਂ ਖਿੱਚਣ ਨੂੰ ਹੋਰ ਸਾਲ ਦੇ ਵਿੱਚ 360 ਦਿਨ ਹੈਗੇ ਤੁਹਾਡੇ ਲਈ, ਉੱਥੇ ਜੋ ਮਰਜ਼ੀ ਕਰੀ ਚੱਲੋ। ਤੁਸੀਂ ਮੁੱਖ ਮੰਤਰੀ ਹੋ, ਤੁਹਾਨੂੰ ਕਿਹੜਾ ਕਿਸੇ ਨੇ ਰੋਕਣਾ? ਜਿਹਦੇ ਨਾਲ ਮਰਜ਼ੀ ਸੈਲਫੀਆਂ, ਭਲਾ ਪੰਜਾਬ ਦੇ 3 ਕਰੋੜ ਵਸਿੰਦੇ ਨਾਲ ਸੈਲਫੀ ਕਰਾ ਲਓ ਤੁਸੀਂ ਤਾਂ। ਜੀ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਜ਼ੀਰੋ ਬਿਜਲੀ ਬਿੱਲਾਂ ਦੀ। ਸਰਕਾਰ ਆਪਣੇ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਪ੍ਰਚਾਰਦੀ ਹੈ ਕਿ ਭਾਈ ਇੰਨੇ ਲੱਖ ਬਿਜਲੀ ਬਿੱਲ ਆ ਗਏ, ਜ਼ੀਰੋ ਆ ਗਏ। ਪਰ ਹੁਣ ਇੱਕ ਪਹਿਲੂ ਇਹ ਨਿਕਲ ਕੇ ਸਾਹਮਣੇ ਆ ਰਿਹਾ ਕਿ ਠੰਡ ਦੇ ਵਿੱਚ ਵੀ ਜਿਹੜੀ ਬਿਜਲੀ ਦੀ ਮੰਗ ਆ, ਉਹ ਬਹੁਤ ਵੱਧ ਗਈ ਹੈ। ਪ੍ਰਵੀਨ ਜੀ, ਗਰਮੀਆਂ 'ਚ ਬਿਜਲੀ ਦੀ ਖਪਤ ਅਕਸਰ ਵੱਧਦੀ ਹੈ, ਤੇ ਖਾਸ ਕਰਕੇ ਜਦੋਂ ਝੋਨੇ ਨੂੰ ਪਾਣੀ ਲਾਉਣ ਦਾ ਸੀਜ਼ਨ ਆਉਂਦਾ, ਉਹਨਾਂ ਦਿਨਾਂ 'ਚ ਤਾਂ ਖਪਤ ਸਾਡੀ ਮਤਲਬ 85-8500 ਮੈਗਾਵਾਟ ਤੋਂ ਵੀ ਉੱਪਰ ਟੱਪਦੀ ਰਹੀ ਆ, ਰਿਕਾਰਡ ਤੋੜ ਜਾਂਦੀ ਆ। ਤੇ ਪਰ ਤੁਸੀਂ ਹੈਰਾਨ ਹੋਵੋਗੇ ਕਿ ਉਹ ਪੀਕ ਸੀਜ਼ਨ ਮੰਨਿਆ ਜਾਂਦਾ ਪੰਜਾਬ ਦੇ ਅੰਦਰ, ਕਿ ਹਾਂਜੀ ਇਹ ਮੰਗ ਸਾਡੀ ਮਤਲਬ ਕਿ
ਜੇਕਰ 7000 ਤੋਂ ਉੱਪਰ ਜਾ ਕੇ 8000 ਤੋਂ ਉੱਪਰ ਚਲੀ ਜਾਵੇ ਤਾਂ ਇਹਨੂੰ ਬਹੁਤ ਜ਼ਿਆਦਾ ਪੀਕ ਸੀਜ਼ਨ ਮੰਨਦੇ। ਉਹਦੇ ਲਈ ਪ੍ਰਬੰਧ ਪਹਿਲਾਂ ਤੋਂ ਕੀਤੇ ਜਾਂਦੇ ਨੇ। ਸਰਦੀਆਂ ਦੇ ਵਿੱਚ ਔਸਤਨ ਇਹ 6000 ਮੈਗਾਵਾਟ ਤੱਕ ਰਹਿ ਜਾਂਦੀ ਹੈ। ਤੇ ਇਸ ਲਈ ਕਿ ਠੀਕ ਹੈ ਕਿ ਸਰਦੀਆਂ ਦੇ ਵਿੱਚ ਇੰਨੀ ਮਤਲਬ ਬਿਜਲੀ ਦੀ ਖਪਤ ਉਪਕਰਨ ਨਹੀਂ ਚੱਲਦੇ ਜਿਹੜੇ ਗਰਮੀਆਂ 'ਚ ਚੱਲਦੇ ਨੇ, ਇਸ ਲਈ ਇਹਦੀ ਖਪਤ ਘਟ ਜਾਂਦੀ ਹੈ। ਪਰ ਇਸ ਵਾਰ ਹੈਰਾਨੀ ਦੀ ਗੱਲ ਆ ਕਿ ਪੰਜਾਬ ਦੇ ਵਿੱਚ ਔਸਤਨ ਬਿਜਲੀ ਦੀ ਮੈਗਾਵਾਟ ਪਿਛਲੇ ਮਹੀਨਿਆਂ 'ਚ 6000 ਤੋਂ ਉੱਪਰ ਚੱਲ ਰਹੀ ਸੀ, 6500 ਮੈਗਾਵਾਟ ਤੱਕ ਚੱਲ ਰਹੀ ਸੀ। ਠੀਕ ਤੇ ਹੈ। ਹੁਣ ਦਸੰਬਰ 'ਚ 7100 ਤੋਂ ਵੀ ਉੱਪਰ ਟੱਪਦੇ ਹੋਏ 8000 ਤੱਕ ਨੂੰ ਪਹੁੰਚਣ ਨੂੰ ਕਾਹਲੀ। ਤੇ ਇਹ ਹੈਰਾਨੀ ਦੀ ਗੱਲ ਹੈ ਕਿ ਉਹ ਝੋਨੇ ਵਾਲਾ ਸੀਜ਼ਨ, ਉਹ ਗਰਮੀਆਂ ਦਾ ਸੀਜ਼ਨ ਉਸ ਪੀਕ ਟਾਈਮ ਦੇ ਬਰਾਬਰ ਕਿਉਂ ਪਹੁੰਚ ਰਹੀ ਹੈ। ਇਸ ਹਵਾਲੇ ਨਾਲ ਮਤਲਬ ਕਿ ਕੀ ਇਹਦਾ ਕਾਰਨ ਸਿਰਫ ਜ਼ੀਰੋ ਬਿਜਲੀ ਬਿੱਲ ਹੈ? ਕੀ ਇਹਦਾ ਕਾਰਨ ਬਾਜ਼ਾਰ 'ਚ ਆ ਰਹੇ ਨਵੇਂ ਗੈਜਟ ਨੇ? ਕੀ ਇਹਦਾ ਕਾਰਨ ਅਸੀਂ ਟੈਕਨੋਲੋਜੀ ਦੇ ਮਤਲਬ ਮੁਹਤਾਜ ਹੁੰਦੇ ਜਾ ਰਹੇ ਹਾਂ? ਕਿਉਂਕਿ ਪ੍ਰਵੀਨ ਜੀ ਅੱਜ ਕੱਲ ਆਮ ਹੋ ਗਿਆ ਘਰਾਂ 'ਚ ਹੀਟਰ ਲਾਉਣਾ, ਗੀਜ਼ਰ ਲਾਉਣਾ, ਹੈ ਨਾ। ਇਹ ਚੀਜ਼ਾਂ ਆਮ ਹੋ ਗਈਆਂ। ਜਿਹੜੀਆਂ ਚੀਜ਼ਾਂ ਅੱਗੇ ਅਸੀਂ ਚੁੱਲ੍ਹੇ ਤੇ ਵੀ ਪਾਣੀ ਗਰਮ ਕਰਕੇ ਸਾਰ ਲੈਂਦੇ ਸੀ, ਉਹਨਾਂ ਦੇ ਘਰਾਂ 'ਚ ਵੀ ਹੁਣ ਹਰ ਇੱਕ 'ਚ ਗੀਜ਼ਰ ਆ। ਅੱਗੇ ਅਸੀਂ ਵੱਧ ਕੱਪੜੇ ਪਾ ਕੇ ਵੀ ਸਾਰ ਲੈਂਦੇ ਸੀ, ਮੰਨ ਲਓ ਉਹਨਾਂ ਚੀਜ਼ਾਂ ਨਾਲ ਵੀ ਅਸੀਂ ਮਤਲਬ ਕਿ। ਪਰ ਹੁਣ ਹੀਟਰ, ਫਿਰ ਕੱਲੇ ਕਮਰੇ, ਕਿਉਂਕਿ ਘਰ ਨਾ ਰਹਿ ਕੇ ਹੋਟਲ ਬਣ ਗਏ, ਕੱਲੇ ਕਮਰੇ ਅੱਡੋ ਅੱਡੀ ਹੋ ਗਏ, ਫਿਰ ਹਰ ਕਮਰੇ 'ਚ ਹਰ ਸਹੂਲਤ ਸਾਡੀ ਆ ਗਈ। ਫਿਰ ਉਸ ਦੇ ਉੱਤੇ ਰਹਿੰਦੀ ਖੁੰਦੀ ਸਾਰੀ ਸੱਟ ਮਾਰੀ ਜ਼ੀਰੋ ਬਿੱਲ ਵਾਲੀ ਸਕੀਮ ਜੀ, ਕਿ ਹੁਣ ਕੋਈ ਨਾ, ਜਿਹਨੂੰ ਅੱਗੇ 200 ਯੂਨਿਟ ਮਾਫ ਸੀ ਉਹਨੂੰ ਵੀ ਹੁਣ 300 ਯੂਨਿਟ ਮਾਫ ਹੈ। ਅਗਲਾ ਕਹਿੰਦਾ 100 ਹੋਰ ਫੁੱਕਦਾ ਫੁੱਕਣ ਦੇ। ਸੋ ਫਿਰ ਜਿਹੜੇ ਘਰਾਂ ਦੇ ਅੱਗੇ 600 ਯੂਨਿਟ ਫੁੱਕਦੇ ਸੀ, ਉਹਨਾਂ ਨੇ ਮੀਟਰ 2 ਕਰਾ ਲਏ ਜੀ। ਅਗਲਾ ਕਹਿੰਦਾ ਕੋਈ ਗੱਲ ਨਹੀਂ, ਹੁਣ ਕਿਹੜਾ ਆਪਣਾ ਬਿੱਲ ਆਉਣਾ, 1200 ਜੋ ਵੀ ਬਚਾਉਂਦੇ ਸੀ ਹੁਣ 600 ਮੁਫਤ ਹੈ। ਸੋ ਉਹਨਾਂ ਦੀ ਵੀ ਬਿਜਲੀ ਦੀ ਖਪਤ ਵੱਧ ਗਈ। ਸੋ ਇਸ ਹਵਾਲੇ ਨਾਲ ਜਦੋਂ ਮੈਂ ਕੁਝ ਅੰਕੜੇ ਦੇਖ ਰਿਹਾ ਸੀ ਤਦ ਪਤਾ ਲੱਗ ਰਿਹਾ ਕਿ ਦਸੰਬਰ ਮਹੀਨੇ 'ਚ ਔਸਤਨ 6500 ਮੈਗਾਵਾਟ ਤੱਕ ਖਪਤ ਰਹਿੰਦੀ ਆ, ਜਿਹੜੀ ਕਦੇ ਹੁੰਦਾ ਕਿ 7000 ਤੱਕ ਚਲੀ ਜਾਵੇ। ਪਰ ਇਸ ਵਾਰ ਇਹ 7100 ਤੋਂ ਵੱਧ ਕੇ 8000 ਮੈਗਾਵਾਟ ਤੱਕ ਚਲੀ ਗਈ। 22 ਦਸੰਬਰ ਤੋਂ ਲੈ ਕੇ 25 ਦਸੰਬਰ ਤੱਕ ਪੰਜਾਬ 'ਚ ਬਿਜਲੀ ਦੀ ਖਪਤ 7000 ਮੈਗਾਵਾਟ ਤੋਂ ਵੱਧ ਕੇ 8000 ਮੈਗਾਵਾਟ ਤੱਕ ਹੋ ਗਈ। ਠੀਕ ਹੈ। ਇਹਨਾਂ 3 ਦਿਨਾਂ 'ਚ 4 ਦਿਨਾਂ 'ਚ ਇਹ ਖਪਤ ਨਜ਼ਰ ਆਈ ਆ। ਸੋ ਇਹ 8000 ਤੱਕ ਗਈ ਆ। ਪਿਛਲੇ ਸਾਲਾਂ ਦੇ ਮੁਕਾਬਲੇ ਇਹ 1200 ਮੈਗਾਵਾਟ ਤੋਂ ਸਿੱਧੀ ਵਧੀ। ਮਤਲਬ ਜਿਹੜੀ ਕਦੇ 7000 ਟੱਪਦੀ ਨਹੀਂ ਸੀ, ਉਹ ਇਸ ਵਾਰ 8000 ਨੂੰ ਵੀ ਟੱਪ ਗਈ। ਇਹ ਫਿਕਰਮੰਦੀ ਆ। ਹੁਣ ਇਹਦੇ ਪਿੱਛੇ ਮੁਫਤ ਬਿਜਲੀ ਦੇ ਹਵਾਲੇ ਨਾਲ ਜਦੋਂ ਮੈਂ ਗੱਲ ਕਰਦਾ ਕਿ ਮੁਫਤ ਯੂਨਿਟਾਂ ਦਾ ਹਵਾਲਾ, ਤਾਂ ਤੁਸੀਂ ਹੈਰਾਨ ਹੋਵੋਗੇ ਪ੍ਰਵੀਨ ਜੀ ਕਿ ਜਿਹੜੀ ਇਸ ਮੌਕੇ 19 ਦਸੰਬਰ ਤੱਕ ਜ਼ੀਰੋ ਬਿਜਲੀ ਬਿੱਲਾਂ ਦੀ ਗਿਣਤੀ ਆ, ਹਾਂਜੀ, ਉਹ 90% ਤੋਂ ਟੱਪ ਗਈ ਪੰਜਾਬ 'ਚ। ਉਹ ਅੱਛਾ ਜੀ। ਲਓ ਮੈਂ ਤੁਹਾਨੂੰ ਹੁਣ ਪਿਛਾ ਨੂੰ ਲੈ ਜਾਂਦਾ। 31 ਜੁਲਾਈ ਨੂੰ ਜ਼ੀਰੋ ਬਿਜਲੀ ਬਿੱਲਾਂ ਵਾਲੀ ਖਪਤ 62% ਸੀ। ਠੀਕ ਹੈ ਜੀ। ਜੁਲਾਈ ਤੋਂ ਬਾਅਦ ਅਗਸਤ ਦੇ ਵਿੱਚ ਇਹ ਗਿਣਤੀ ਵੱਧ ਕੇ 67% ਹੋ ਗਈ। ਜ਼ੀਰੋ ਬਿੱਲ ਵਾਲੇ ਬਿੱਲ ਮਤਲਬ ਕਿ 67% ਆ ਗਏ ਅਗਸਤ 'ਚ। ਫਿਰ ਉਹ ਤੋਂ ਬਾਅਦ ਸਤੰਬਰ 'ਚ ਵੱਧ ਕੇ 70% ਹੋ ਗਏ, ਅਕਤੂਬਰ 'ਚ 76% ਹੋ ਗਏ, ਨਵੰਬਰ 'ਚ 86% ਹੋ ਗਏ, ਤੇ ਦਸੰਬਰ 'ਚ ਹੁਣ 90% ਜ਼ੀਰੋ ਬਿਜਲੀ ਬਿੱਲ। ਸੋ ਇੱਕ ਪਾਸੇ ਲੋਕਾਂ ਲਈ ਰਾਹਤ ਆ, ਦੂਏ ਪਾਸੇ ਉਹਦੀ ਆੜ 'ਚ ਖਪਤ ਵੱਧ। ਬਿਲਕੁਲ ਸਹੀ ਹੈ। ਸੋ ਇਹ ਨਤੀਜਾ ਨਿਕਲਿਆ। ਜੇਕਰ ਸਬਸਿਡੀ ਦੀ ਗੱਲ ਕਰੋ, 1000 ਕਰੋੜ ਤੋਂ ਜ਼ਿਆਦਾ ਸਬਸਿਡੀ ਦੀ ਰਕਮ ਦੀ ਸੰਭਾਵਨਾ ਹੈ। 1000 ਵਾਧਾ ਹੋਇਆ ਜੀ। ਜਿਹੜਾ ਪਹਿਲਾਂ ਦੇ ਹੀ ਰਹੇ ਉਹਦੇ ਵਿੱਚ 1000 ਕਰੋੜ ਹੋਰ ਜੁੜ ਜਾਣਾ। ਸੋ ਆਹ ਜਿਹੜਾ ਬੋਝ ਹੈ, ਇਹ ਲੋਕਾਂ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਸਾਡੇ ਸਿਰਾਂ ਤੇ ਹੀ ਪੈ ਰਿਹਾ ਹੈ, ਪੰਡ ਸਾਡੇ ਸਿਰਾਂ ਤੇ ਰੱਖੀ ਜਾ ਰਹੀ ਆ। ਸੋ ਇਸ ਲਈ ਇਸ ਫਿਕਰਮੰਦੀ ਦੇ ਵਿੱਚੋਂ ਕਿ ਪੰਜਾਬ 'ਚ ਸਰਦੀਆਂ 'ਚ ਵੀ ਜੇਕਰ, ਕਿਉਂਕਿ ਬਿਜਲੀ ਮੁੱਲ ਤਾਂ ਲੈਣੀ ਪੈਣੀ ਹੈ ਨਾ ਕਿਤੋਂ। ਇਹ ਤਾਂ ਹੈ ਨਹੀਂਗਾ ਕਿ ਹਾਂ ਕੋਲੇ ਦੀ ਤੁਰੀ ਹੋਈ ਟ੍ਰੇਨ ਨੂੰ ਵੀ ਹਰੀ ਝੰਡੀ ਦਿਖਾ ਦਿਓ ਤੇ ਆਉਣ ਵਾਲੀ ਟ੍ਰੇਨ ਨੂੰ ਵੀ ਹਰੀ ਝੰਡੀ ਦਿਖਾ ਦਿਓ, ਉਹਦੇ ਨਾਲ ਬਿੱਲ ਥੋੜਾ ਘਟ ਜਾਣਾ, ਖਰਚਾ ਥੋੜਾ ਘਟ ਜਾਣਾ। ਕਿ ਨਾ ਅਫਸਰਾਂ ਨੂੰ ਪਤਾ, ਨਾ ਮੰਤਰੀ ਸਾਹਿਬ ਨੂੰ ਪਤਾ ਕਿ ਭਾਈ ਟ੍ਰੇਨ ਰੋਕਣ ਲਈ ਲਾਲ ਝੰਡੀ ਦਿਖਾਉਣੀ ਹੁੰਦੀ ਆ। ਉਧਰੋਂ ਵੀ ਹਰੀ ਝੰਡੀ ਫੜਾਤੀ, ਇਧਰੋਂ ਵੀ ਹਰੀ ਝੰਡੀ ਫੜਾਤੀ, ਪਰ ਭਾਈ ਖਰਚਾ ਤਾਂ ਪੈਣਾ, ਕੋਲਾ ਥੋੜਾ ਮੁਫਤ ਹੋ ਜਾਣਾ ਹਰੀ ਝੰਡੀਆਂ ਫੜਨ ਨਾਲ ਜੀ। ਸਹੀ ਹੈ। ਸੋ ਇਸ ਲਈ ਇਹ ਇੱਕ ਵੱਡਾ ਪਹਿਲੂ ਪੰਜਾਬ ਮੂਹਰੇ ਖੜਾ ਕਿ ਅਸੀਂ ਜ਼ੀਰੋ ਜਾਂ ਮੁਫਤ ਸਕੀਮਾਂ ਦੀ ਆੜ 'ਚ ਆਪਣੇ ਪੰਜਾਬ ਦਾ ਘਾਣ ਵੀ ਕਰ ਰਹੇ ਹਾਂ, ਔਰ ਰਾਜਨੀਤਿਕ ਜਿਹੜਾ ਪੱਧਰ ਹੈ ਅਸੀਂ ਉਸ ਦੇ ਉਲਟ ਜਾ ਕੇ, ਸਾਨੂੰ ਕੋਈ ਮਤਲਬ ਨਹੀਂ ਸੂਬੇ ਦੀ ਆਮਦਨ ਤੋਂ, ਸਾਨੂੰ ਕੋਈ ਮਤਲਬ ਨਹੀਂ ਸੂਬੇ ਦੇ ਲੋਕਾਂ ਤੋਂ, ਸਾਨੂੰ ਸਿਰਫ ਵੋਟਾਂ ਤੋਂ ਮਤਲਬ ਹੈ। ਚਾਹੇ ਸਾਡੇ ਵਿਭਾਗ ਦਾ, ਬਿਜਲੀ ਵਿਭਾਗ ਦਾ ਪੱਠਾ ਬੈਠੇ, ਚਾਹੇ ਸਾਡੀ ਕੱਲ ਨੂੰ ਬਿਜਲੀ ਵਾਲੇ ਮਸਲੇ ਤੇ ਕੋਈ ਊਣਤਾਈ ਹੀ ਆਵੇ, 5.5 ਸਾਲ ਟੱਪਣ, ਉਹ ਤੋਂ ਬਾਅਦ ਜੋ ਮਰਜ਼ੀ ਹੋਵੇ। ਇਹ ਮਕਸਦ ਬਿਲਕੁਲ ਸਹੀ ਹੈ। ਵੋਟ ਬੈਂਕ ਦੀ ਜਿਹੜੀ ਰਾਜਨੀਤੀ ਹੈ ਨਾ, ਉਹਨੇ ਇਸੇ ਤਰ੍ਹਾਂ ਹੀ ਹੈ। ਦੇਖੋ ਸਰਕਾਰ ਦਾ ਕੰਮ ਵੇਖ ਲਓ ਤੁਸੀਂ, ਕੰਮ ਕਰ ਇੱਕ ਪਾਸੇ ਬਿਜਲੀ ਦੇ ਲੋਲੀਪੌਪ ਦੇ ਤੇ ਬਿਜਲੀ ਬਿੱਲ ਫ੍ਰੀ ਦੇ,
ਦੂਜੇ ਪਾਸੇ 30,000 ਕਰੋੜ ਰੁਪਏ ਦਾ ਕਰਜ਼ਾ ਚੱਕ ਲੈਣਾ ਵਾ। ਅਗਲਾ ਕਹਿੰਦਾ ਵੀ ਲੋਕ ਨਿੱਜ ਨੂੰ ਸੋਚਣ, ਲੋਕ ਸਮੂਹਿਕ ਤੌਰ ਤੇ ਨਾ ਸੋਚਣ ਕਿ ਯਾਰ ਪੰਜਾਬ ਨੂੰ ਹੋ ਕੀ ਰਿਹਾ। ਲੋਕ ਨਿੱਜ ਦੀ ਜੇਬ ਵੱਲ ਜਾਣ ਤੇ ਅਸੀਂ ਆਪਦਾ ਚੁੱਪ ਕਰਕੇ ਡਫਲੀ ਜਿਹੜੀ ਆ ਵਜਾਈ ਚੱਲੀਏ। ਖੈਰ ਕਿੰਨੇ ਰਾਸ ਆ ਰਹੀ ਹੈ ਸ਼ਰਮਾ ਜੀ, ਕੀ ਕਹਿ ਸਕਦੇ ਇਹਨਾਂ ਚੀਜ਼ਾਂ ਦੇ ਵਿੱਚ। ਸ਼ਰਮਾ ਜੀ ਭਾਰਤ ਦੀ ਗੱਲ ਕਰੀਏ ਆਪਾਂ। ਭਾਰਤ ਦੇ ਵਿੱਚ ਜਦੋਂ ਕਿਸੇ ਚੀਜ਼ ਨੂੰ ਮਹਿੰਗੀ ਕਰਨਾ ਹੋਵੇ ਤੇ ਭਾਵੇਂ ਮੇਰੇ ਵਰਗੇ ਲੀਡਰ ਨੂੰ 10 ਬੰਦੇ ਵੀ ਗਲੀ 'ਚ ਨਾ ਜਾਣਦੇ ਹੁਣ, ਉਹ ਵੀ ਕਹਿ ਦਿੰਦਾ ਜੀ ਗੰਢੇ ਮਹਿੰਗੇ ਹੋਣ ਜਾ ਰਹੇ ਆ ਤੇ ਆਲੂ ਮਹਿੰਗੇ ਹੋਣ ਜਾ ਰਹੇ ਆ। ਭਾਰਤ ਦੇ ਵਿੱਚ ਕਾਲਾ ਬਾਜ਼ਾਰੀ, ਭਾਰਤ ਦੇ ਵਿੱਚ ਜ਼ਖੀਰੇਬਾਜ਼ੀ, ਇਹ ਚੀਜ਼ਾਂ ਬੜੀਆਂ ਵੱਡੀਆਂ ਨੇ ਜਿਹੜੇ ਇਹਨਾਂ ਦੀ ਚੀਜ਼ਾਂ ਦੇ ਕਾਰੋਬਾਰ ਕਰਦੇ ਨੇ। ਪਰ ਹੁਣ ਕਰੋਨਾ ਦਾ ਜਿਵੇਂ ਆਪਾਂ ਦੇਖਿਆ ਹੋ ਹੱਲਾ ਸੁਣਿਆ, ਚੀਨ ਦੇ ਵਿੱਚ ਤਾਂ ਪਾਬੰਦੀਆਂ ਹਟਾਈਆਂ ਜਾ ਰਹੀਆਂ ਨੇ, ਖਬਰਾਂ ਦੱਸ ਰਹੀਆਂ ਨੇ। ਪਰ ਭਾਰਤ ਦੇ ਵਿੱਚ ਕੀ ਹੋ ਰਿਹਾ, ਇਸੇ ਹੀ ਬਿਮਾਰੀ ਦੀ ਆੜ ਦੇ ਵਿੱਚ ਜਿਹੜੀ ਨੱਕ 'ਚ ਪਾਉਣ ਵਾਲੀ ਦਵਾਈ ਹੈ ਉਹ 800 ਨੂੰ ਵੀ ਵੇਚਣੀ ਸ਼ੁਰੂ ਹੋ ਗਈ ਹੈ। ਕਮਾਲ ਦੀ ਗੱਲ ਹੈ ਵੈਸੇ। ਤੁਹਾਨੂੰ ਯਾਦ ਬਿਲਕੁਲ ਹੈ ਪ੍ਰਵੀਨ ਜੀ। ਰਾਮਦੇਵ ਵਾਲੀ ਕੋਰੋਨੇਲ ਵਾਲਾ ਮਸਲਾ? ਬਿਲਕੁਲ ਜੀ ਬਿਲਕੁਲ ਪ੍ਰਵੀਨ ਜੀ, ਇੱਕ ਪਾਸੇ ਦੁਨੀਆ ਭਰ ਚ ਇਸ ਗੱਲ ਨੂੰ ਲੈ ਕੇ ਹਾਹਾਕਾਰ ਮਚੀ ਹੈ ਕਿ ਚੀਨ ਅੰਕੜੇ ਲੁਕੋ ਰਿਹਾ ਹੈ। ਹਾਂਜੀ ਚੀਨ ਚ ਕਰੋਨਾ ਨਾਲ ਸਥਿਤੀ ਬਹੁਤ ਭਿਆਨਕ ਹੈ। ਜੀ ਲਾਸ਼ਾਂ ਲਈ ਪ੍ਰਬੰਧ ਨਹੀਂ ਕਰ ਪਾ ਰਹੇ, ਉਹ ਹਸਪਤਾਲਾਂ 'ਚ ਪ੍ਰਬੰਧ ਨਹੀਂ ਕਰ ਪਾ ਰਹੇ, ਉਹਦੇ ਨੂੰ ਲੈ ਕੇ ਹਾਹਾਕਾਰ ਮਚੀ ਹੈ। ਹਾਂਜੀ ਤੇ ਦੂਸਰੇ ਪਾਸੇ ਬਾਕੀ ਮੁਲਕਾਂ ਨੇ ਇੱਕ ਵਾਰ ਫਿਰ ਕੌਮਾਂਤਰੀ ਉਡਾਨਾਂ ਨੂੰ ਦੇਖਦਿਆਂ ਹੋਇਆਂ ਬਾਹਰ ਲਿਆਉਣ ਵਾਲੇ ਯਾਤਰੂਆਂ ਦੀ ਜਾਂਚ ਪਰਖ ਸ਼ੁਰੂ ਕਰ ਦਿੱਤੀ ਹੈ। ਭਾਰਤ 'ਚ ਵੀ 2% ਰੈਂਡਮਲੀ ਜਾਂਚ ਸ਼ੁਰੂ ਹੋ ਗਈ ਹੈ ਤੇ ਉਹ 'ਚ ਵਾਧਾ ਹੋਣ ਦਾ, ਇਜ਼ਾਫਾ ਹੋਣ ਦਾ ਮਤਲਬ ਖਤਰਾ ਖੜਾ ਹੈ ਕਿ ਕਿਸੇ ਵੀ ਸਮੇਂ ਪੂਰੇ ਜਹਾਜ਼ ਦੀ ਵੀ ਜਾਂਚ ਹੋ ਸਕਦੀ ਹੈ। ਫਾਰਮ ਭਰਾਉਣੇ ਦੁਬਾਰਾ ਸ਼ੁਰੂ ਕਰ ਲਏ। ਜਾਪਾਨ ਨੇ ਤਾਂ ਤੈਅ ਹੀ ਕਰ ਲਿਆ ਕਿ ਜਿਹੜਾ ਵੀ ਚੀਨ ਤੋਂ ਆਊਗਾ ਉਹ ਤਾਂ ਅਸੀਂ ਬਿਨਾਂ ਜਾਂਚ ਤੋਂ ਲੰਘਾਉਣਾ ਹੀ ਨਹੀਂਗਾ, ਉਹਦੀ ਠੀਕ ਹੈ ਜਾਂਚ ਕਰਾਂਗੇ। ਪਰ ਇੱਧਰ ਪਤਾ ਲੱਗ ਰਿਹਾ ਕਿ 3 ਸਾਲ ਬਾਅਦ ਚੀਨ ਨੇ ਜਿਹੜੀਆਂ ਕਰੋਨਾ ਪਾਬੰਦੀਆਂ ਨੇ ਹਟਾਉਣੀਆਂ ਸ਼ੁਰੂ ਕਰਤੀਆਂ। ਉਹ ਕਹਿੰਦਾ ਕੌਮਾਂਤਰੀ ਯਾਤਰੂਆਂ ਲਈ ਇਕਾਂਤਵਾਸ ਖਤਮ, ਕੋਈ ਲੋੜ ਨਹੀਂ, ਆਓ ਸਿੱਧਾ ਰਹੋ, ਘੁੰਮੋ ਫਿਰੋ। ਸੋ ਯਾਤਰੂਆਂ ਲਈ ਉਹਨੇ ਆਪਣੇ ਮਤਲਬ, ਪਰ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕੱਲ ਬਕਾਇਦਾ ਮੌਕ ਡਰਿਲ ਹੋਈ ਹੈ ਕਰੋਨਾ ਨੂੰ ਲੈ ਕੇ। ਹਸਪਤਾਲਾਂ ਦੀ ਸਮੀਖਿਆ, ਬੈੱਡਾਂ ਦੀ ਸਮੀਖਿਆ, ਡਾਕਟਰਾਂ ਦੀ ਸਮੀਖਿਆ, ਫਿਰ ਜੇ ਕਰੋਨਾ ਪੇਸ਼ੈਂਟ ਉਹਨੂੰ ਕਿੰਨੀ ਦੇਰ 'ਚ ਐਂਬੂਲੈਂਸ, ਕਿੰਨੀ ਦੇਰ 'ਚ ਹਸਪਤਾਲ, ਕਿੰਨੀ ਦੇਰ 'ਚ ਕਿਹੜਾ ਬੈੱਡ, ਉਹ ਸਾਰੀ ਕਿਵੇਂ ਸਿਲੰਡਰ ਮਿਲੂ, ਕਿਵੇਂ ਆਕਸੀਜਨ ਮਿਲੂ, ਉਹਦੀ ਸਾਰੀ ਮੌਕ ਡਰਿਲ ਹੋ ਗਈ। ਪਰ ਹਕੀਕਤ 'ਚ ਸਾਰੀਆਂ ਫੇਲ ਹੋ ਜਾਂਦੀਆਂ ਜਦੋਂ ਅਜੇ ਮੌਕ ਡਰਿਲ ਹੈ। ਮੌਕ ਡਰਿਲ ਪਾਸ ਹੁੰਦੀਆਂ, ਸੋ ਜਦੋਂ ਹਕੀਕਤ ਆਉਂਦੀ ਹੈ ਫਿਰ ਹੱਥ ਪੈਰ ਫੁੱਲ ਜਾਂਦੇ ਆ ਸਾਡੀਆਂ ਸਰਕਾਰਾਂ ਦੇ ਵੀ, ਸਾਡੇ ਪ੍ਰਸ਼ਾਸਨ ਦੇ ਵੀ। ਤੇ ਪਰ ਫਿਰ ਵੀ ਇਹਨਾਂ ਨੇ ਇੱਕ ਪ੍ਰੈਕਟਿਸ ਕੀਤੀ ਹੈ। ਪਰ ਦੂਸਰੇ ਪਾਸੇ ਜਿਹੜਾ ਜ਼ਿਕਰ ਤੁਸੀਂ ਕਰ ਰਹੇ ਹੋ, ਬਿਲਕੁਲ ਜੀ, ਇਹਨੂੰ ਬੜੇ ਲਾਲਚ ਕਰਨਾ ਪੇਸ਼ ਕੀਤਾ ਗਿਆ ਕਿ ਭਾਰਤ ਨੇ ਇੱਕ ਮੀਲ ਪੱਥਰ ਸਾਬਤ ਕਰਤਾ ਕਿ ਹੁਣ ਤੁਹਾਨੂੰ ਵੈਕਸੀਨ ਲਈ ਟੀਕਾ ਲਵਾਉਣ ਦੀ ਲੋੜ ਨਹੀਂ, ਸੂਈ ਲਵਾਉਣ ਦੀ ਲੋੜ ਨਹੀਂ, ਸਿੱਧਾ ਨੱਕ 'ਚ ਬੂੰਦਾਂ ਪੈਣਗੀਆਂ ਤੇ ਕਰੋਨਾ ਦਾ ਮਤਲਬ ਰੋਕਥਾਮ ਹੋ ਜਾਏਗੀ। ਸੋ ਜਿਨ੍ਹਾਂ ਦੇ 2 ਡੋਜ਼ ਲੱਗੀਆਂ ਨੇ ਪਹਿਲੀਆਂ, ਉਹਨਾਂ ਦੇ ਲਈ ਇਹ ਡੋਜ਼ ਕਹਿੰਦੇ ਬਹੁਤ ਸਹਾਈ ਸਾਬਤ ਹੋ ਸਕਦੀ ਆ। ਉਹਨਾਂ ਲਈ ਇਹ ਡੋਜ਼ ਲਾਜ਼ਮੀ ਮੰਗ ਹੈ ਕਿ ਉਹ ਭਾਈ ਕਰੋਨਾ ਦੀ ਇਹ ਨੱਕ ਵਾਲੀ ਇਹ ਵੈਕਸੀਨ ਲਵਾਉਣ। ਤੇ ਜੇ ਤੁਸੀਂ ਪ੍ਰਾਈਵੇਟ ਹਸਪਤਾਲ 'ਚ ਲਵਾਉਣ ਜਾਂਦੇ ਹੋ ਤਾਂ 800 ਰੁਪਏ ਦੀ ਪੈਣੀ ਹੈ ਜੀ। ਤੇ ਜੇਕਰ ਤੁਸੀਂ ਸਰਕਾਰੀ ਹਸਪਤਾਲ ਜਾਂਦੇ ਹੋ ਤਾਂ 325 'ਚ ਮਿਲ ਜੂਗੀ। ਠੀਕ ਹੈ। ਸੋ ਪਰ ਪੈਸੇ ਦੇਣੇ ਪੈਣਗੇ ਹੁਣ, ਕਿਉਂਕਿ ਪਹਿਲਾਂ ਵੀ ਜਿਹੜਾ ਇਹ ਪ੍ਰਚਾਰਿਆ ਗਿਆ ਮੁਫਤ ਵੈਕਸੀਨ, ਇਹ ਵੀ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਤੁਹਾਡੇ ਟੈਕਸ ਨਾਲ ਖਰੀਦੀ ਹੈ, ਬਾਹਰੋਂ ਮੁੱਲ ਖਰੀਦੀ ਹੈ, ਭਾਰਤ ਸਰਕਾਰ ਨੇ ਪੈਸੇ ਦਿੱਤੇ ਆ ਉਹਦੇ, ਕੋਈ ਮੁਫਤ ਨਹੀਂ ਲੱਗ ਰਿਹਾ ਤੁਹਾਡੇ ਕੁਝ ਵੀ। ਜੀ ਜੀ। ਸੋ ਇਸ ਲਈ ਇਹ ਮੁਫਤ ਵਾਲੀਆਂ ਚੀਜ਼ਾਂ ਦੀ ਆੜ ਦੇ ਵਿੱਚ ਜਿਹੜਾ ਧੋਖਾਧੜੀ ਹੁੰਦੀ ਆ ਉਹ ਵੀ ਵੱਖਰੀ ਹੈ। ਤੇ ਹੁਣ ਜਿਹੜੀ ਮਤਲਬ ਕਹਿੰਦੇ ਕਿ ਪਾਣੀ ਵੀ ਵਿਕਦਾ ਹੈ ਨਾ, ਇਹ ਤਾਂ ਉਹ ਕੰਮ ਹੈ ਕਿ ਹੁਣ ਪਤਾ ਹੈ ਲੋਕਾਂ ਨੂੰ, ਜਦੋਂ ਡਰ ਹੋਊਗਾ ਤਾਂ ਲੋਕ 820 ਰੁਪਇਆ ਵੀ ਖਰਚਣਗੇ, 325 ਵੀ, ਚਾਹੇ ਘਰੇ ਦਾਲ ਆਟਾ ਨਾ ਲਿਆਉਣ ਪਰ 325 ਵੀ ਵਿਚਾਰੇ ਖਰਚਣਗੇ। ਸੋ ਇਸ ਲਈ ਸਰਕਾਰੀ ਹਸਪਤਾਲ 'ਚ ਨੱਕ ਵਾਲੀ ਡੋਜ਼ 325 ਦੀ ਤੇ ਪ੍ਰਾਈਵੇਟ ਹਸਪਤਾਲਾਂ 'ਚ 800 ਰੁਪਏ ਦੀ ਮਿਲੂਗੀ। ਤੇ 18 ਸਾਲ ਤੋਂ ਵੱਧ ਉਮਰ ਵਾਲੇ ਹੁਣ ਇਹ ਡੋਜ਼ ਲੈ ਸਕਦੇ ਆ ਜੀ। ਪ੍ਰਵੀਨ ਜੀ ਬਿਲਕੁਲ। ਚਲੋ ਖੈਰ, ਇਹ ਭੁਲੇਖਾ ਲੋਕਾਂ ਦਾ ਛੇਤੀ ਨਿਕਲ ਜਾਣਾ ਸ਼ਰਮਾ ਜੀ ਵੀ, ਜਿਹੜੀਆਂ ਸਾਨੂੰ ਫ੍ਰੀ ਕਿਹਾ ਜਾਂਦਾ ਵੀ ਉਹਦੇ ਤਾਰਨਹਾਰੇ ਤਾਂ ਉਹਦਾ ਜਿਹੜੀ ਅਦਾਇਗੀ ਉਹ ਤਾਂ ਅਸੀਂ ਕਰਦੇ ਹਾਂ। ਖੈਰ ਸ਼ਰਮਾ ਜੀ, ਇੱਕ ਆਪਾਂ ਨੂੰ ਵਿਰਾਮ ਲਾਉਣਾ ਪੈਣਾ, ਸਮਾਂ ਇਜਾਜ਼ਤ ਨਹੀਂ ਦਿੰਦਾ। ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।